ਹਰੇਕ ਹਿੰਦੂ ਨੂੰ ਇਹ ਦੱਸਿਆ ਹੋਇਆ, ਸਮਝਾਇਆ ਹੋਇਆ ਵੀ ਤੂੰ ਮਤਲਬ ਖਾਸ ਤਰ੍ਹਾਂ ਦਾ ਬੰਦਾ, ਤੈਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਕਿਸੇ ਦੁਨੀਆ ਭਰ ਦੇ ਵਿੱਚ। ਆਪਾਂ ਮਗਰ ਖੜੇ ਹਾਂ। ਇੰਡੀਅਨ ਸਿਸਟਮ ਵੱਲੋਂ, ਹਿੰਦੂ ਕੱਟੜਵਾਦ ਵੱਲੋਂ ਜਿਹੜਾ ਦਮਨ ਹੋ ਰਿਹਾ, ਜਿਹੜੇ ਲੋਕ ਇਹਦੇ ਖਿਲਾਫ ਲਿਖਦੇ ਬੋਲਦੇ ਨੇ, ਉਹਨਾਂ ਨੂੰ ਕਾਮਰੇਡ ਜਾਂ ਉਹਨਾਂ ਨੂੰ ਲੈਫਟਿਸਟ ਕਹਿ ਕੇ ਉਹਨਾਂ ਨੂੰ ਅਰਬਨ ਨਕਸਲ ਕਹਿੰਦੇ ਆ ਵੀ ਇਹ ਨਕਸਲਵਾਦੀ ਨੇ, ਨਕਸਲਾਈਟ ਲਹਿਰ ਵਾਲੇ ਨੇ। ਜੇਕਰ ਕੈਨੇਡਾ ਅਮਰੀਕਾ 'ਚ ਬੈਠੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਇੰਡੀਅਨ ਸਿਸਟਮ ਟਾਰਗੇਟ ਕਰ ਸਕਦਾ, ਕਰ ਰਿਹਾ ਤਾਂ ਸੋਚੋ ਅਸੀਂ ਤਾਂ ਇੱਥੇ ਘੜੇ ਦੀ ਮੱਛੀ ਵਾਂਗ। ਇੰਡੀਅਨ ਸਟੇਟ ਸਿਸਟਮ ਚਾਹੁੰਦਾ ਇਹੀ ਆ ਕਿ ਸਿੱਖ ਆਪਦੇ ਇਤਿਹਾਸ ਤੋਂ, ਆਪਦੇ ਫਲਸਫੇ ਤੋਂ ਟੁੱਟ ਜਾਣ, ਸਿੱਖ ਕੇਸਾਧਾਰੀ ਹਿੰਦੂ ਬਣ ਜਾਣ। ਜਿਹੜਾ ਇੰਡੀਅਨ ਸਟੇਟ ਸਿਸਟਮ ਦਾ ਏਜੰਡਾ ਹੈ ਨਾ, ਇਹ ਭਵਿੱਖ ਦਾ ਸਿੱਖ ਕਿਹੋ ਜਿਹਾ ਹੋਵੇ, ਉਹ ਹੈਗਾ ਵੀ ਜਿਹੋ ਜਿਹੇ ਆ ਬਾਦਲ ਦਲ ਵਾਲੇ ਭਾਰਤ ਮਾਤਾ ਕੀ ਜੈ ਕਹਿਣਾ ਤੇ ਬੀਜੇਪੀ ਦੇ ਜਾਂ ਆਰਐਸਐਸ ਦੇ ਜਾਂ ਭਗਵੇਂ ਜਿਹੜਾ ਬ੍ਰਿਗੇਡ ਆ ਉਹਦੇ ਨਾਲ ਘਿਓ ਖਿਚੜੀ ਹੋ ਕੇ ਚਾਹੇ ਮਾਤਾ ਦੇ ਮੰਦਿਰ ਚਲੇ ਜਾਓ, ਚਾਹੇ ਟੱਲੀ ਖੜਕਵਾ ਲਓ, ਚਾਹੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਦਾ ਹਿੰਦੂਕਰਨ ਕਰ ਲਓ, ਜੋ ਮਰਜ਼ੀ ਕਰੀ ਜਾਓ, ਜਾਣੀ ਕਿ ਚੂੰ ਨਹੀਂ ਕਰ। ਫਿਲਮਾਂ ਰਾਹੀਂ, ਸਾਡੀਆਂ ਜਿਹੜੀਆਂ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਨੇ ਉਹਨਾਂ ਰਾਹੀਂ, ਜਿਹੜੇ ਸਾਡੇ ਕੰਪਿਊਟਰ ਨੇ ਜਾਂ ਹੋਰ ਹਰ ਸੰਭਵ ਤਰੀਕੇ ਨਾਲ ਸਿੱਖਾਂ ਦੇ ਦਿਲ ਦਿਮਾਗ ਦੇ ਵਿੱਚੋਂ ਸਿੱਖੀ ਕੱਢ ਕੇ ਉੱਥੇ ਪਿੱਪਰਵਾਦ, ਬ੍ਰਾਹਮਣਵਾਦ ਆ ਜਿਹੜਾ ਉਹ ਭਰਨ ਦੇ ਯਤਨ ਜਿਹੜੇ ਆ ਉਹ ਲਗਾਤਾਰ ਚੱਲਦੇ ਆ। ਸਾਡੇ ਧਰਮ ਦੇ, ਸਾਡੇ ਫਲਸਫੇ ਦੇ, ਸਾਡੇ ਇਤਿਹਾਸ ਦੇ ਉੱਤੇ ਜਿਹੜੇ ਹਿੰਦੂਤਵੀ ਹਮਲੇ ਨੇ ਉਹਨਾਂ ਵਿੱਚ ਇਹ ਸਾਰੀਆਂ ਧਿਰਾਂ ਸ਼ਾਮਲ ਨੇ। ਜਿਵੇਂ ਹੋਰਨਾਂ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਬੀਜੇਪੀ ਨੇ ਪੱਤਾ ਖੇਡਿਆ ਵੀ ਉੱਥੇ ਜਿਹੜੀ ਕੋਈ ਸਥਾਪਿਤ ਧਿਰ ਸੀਗੀ ਉਹਦੇ ਦੋ ਟੁਕੜੇ ਕਰਤੇ ਤੇ ਉਹਨੂੰ ਦੋ ਟੁਕੜਿਆਂ ਨੂੰ ਆਪਸ ਵਿੱਚ ਹੀ ਲੜਾਤਾ ਤੇ ਫਿਰ ਆਪ ਦਾ ਜਿਹੜਾ ਹੈ ਰਾਜ ਭਾਗ ਉੱਥੇ ਕਾਇਮ ਕਰ ਲਿਆ। ਵੀ ਉਵੇਂ ਹੁਣ ਪੰਜਾਬ ਦੇ ਵਿੱਚ ਬਾਦਲ ਦਲ ਦੇ ਦੋ ਟੁਕੜੇ ਕਰਕੇ ਇੱਕ ਟੁਕੜੇ ਨੂੰ ਆਪਦੇ ਨਾਲ ਬਣਾ ਲੈਣਗੇ ਤੇ ਫਿਰ ਪੰਜਾਬ 'ਚ ਬੀਜੇਪੀ ਨਾਲ ਅਲਾਇੰਸ ਵਾਲਾ ਰਾਜ ਆ ਜਾਏਗਾ। ਇੰਡੀਅਨ ਸਟੇਟ ਸਿਸਟਮ ਜਿਹੜਾ ਹੈ ਉਹ ਸਿੱਖਾਂ ਦਾ ਜੈਨੋਸਾਈਡ ਕਰਨ ਦੇ ਲਈ ਇੱਕ ਮਾਹੌਲ ਜਿਹੜਾ ਹੈਗਾ ਉਹ ਸਿਰਜ ਰਿਹਾ, ਜਿਹਦੇ ਵਿੱਚ ਅੰਦਰੂਨੀ ਤੌਰ ਦੇ ਉੱਤੇ ਜਿੰਨੀ ਪਾਟੋ ਧਾੜ ਸਾਡੇ 'ਚ ਹੋਊਗੀ, ਜਿੰਨਾ ਸਾਡੇ 'ਚ ਆਪਸੀ ਕਲੈਸ਼ ਹੋਊਗਾ, ਉਹਨਾਂ ਦੁਸ਼ਮਣ ਦਾ ਕੰਮ ਸੌਖਾ ਹੋਊਗਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ FBI ਨੇ ਨਿਊ ਜਰਸੀ ਦੇ ਵਿੱਚ ਇੱਕ ਹਿੰਦੂ ਕੱਟੜਪੰਥੀ ਨੂੰ ਗ੍ਰਿਫਤਾਰ ਕੀਤਾ, ਦੋਸ਼ੀ ਠਹਿਰਾਇਆ, ਜਿਹੜਾ ਸਿੱਖਾਂ ਤੇ ਮੁਸਲਮਾਨਾਂ ਨੂੰ ਧਮਕੀਆਂ ਦਿੰਦਾ। ਇਹ ਧਮਕੀਆਂ ਵੀ ਛੋਟੀ ਮੋਟੀ ਗੱਲ ਨਹੀਂ, ਬਹੁਤ ਹੀ ਜ਼ਿਆਦਾ ਨੀਵੇਂ ਲੈਵਲ ਤੇ ਡਿੱਗ ਕੇ ਉਹਨੇ ਕਰਤੂਤ ਕੀਤੀ। ਗੱਲ ਦੇਖਣ ਨੂੰ ਆਮ ਬੰਦੇ ਨੂੰ ਛੋਟੀ ਜਿਹੀ ਲੱਗ ਸਕਦੀ, ਪਰ ਇਹਦੇ ਅਰਥ ਬੜੇ ਵੱਡੇ ਨੇ। ਜਿਵੇਂ ਸਾਡੇ ਪੰਜਾਬ ਦੀ ਧਰਤੀ ਉੱਤੇ ਹਜ਼ਾਰਾਂ ਸਾਡੇ ਭਰਾਵਾਂ ਨੂੰ, ਸਾਡੀ ਕੌਮ ਦੇ ਲੋਕਾਂ ਨੂੰ ਸਟੇਟ ਨੇ ਕਤਲ ਕੀਤਾ। ਇੰਡੀਅਨ ਟੈਰੋਰਿਜ਼ਮ ਦੇ, ਹਕੂਮਤੀ ਦਹਿਸ਼ਤਗਰਦੀ ਦੇ ਹਜ਼ਾਰਾਂ ਹੀ ਪਰਿਵਾਰ ਸਤਾਏ ਹੋਏ ਇਸ ਪੰਜਾਬ 'ਚ ਜਾਂ ਇਸ ਭਾਰਤ ਵਿੱਚ ਮਿਲ ਜਾਣ। ਪਰ ਇਹ ਸਾਰੇ ਕਤਲਾਂ ਦੇ ਬਾਵਜੂਦ ਸਾਡੇ ਹੱਕ ਵਿੱਚ ਉਸ ਤਰੀਕੇ ਦਾ ਮਾਹੌਲ ਨਹੀਂ ਬਣਿਆ ਜਿਹੋ ਜਿਹਾ ਬਣਨਾ ਚਾਹੀਦਾ ਸੀ। ਪਰ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਤਾਂ ਸਾਰੇ ਸੰਸਾਰ ਦੇ ਵਿੱਚ ਹਾਹਾਕਾਰ ਮਚ ਗਈ। ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਿਵੇਂ ਇਹ ਇੰਡੀਆ, ਕਿਵੇਂ ਇਹ ਹਿੰਦੂ ਕੱਟੜਵਾਦ ਸਿੱਖਾਂ ਦੇ ਹੱਥ ਧੋ ਕੇ ਮਗਰ ਪਿਆ ਹੋਇਆ। ਸਿੱਖਾਂ ਦੀ ਹੋਂਦ ਹਸਤੀ ਦਾ ਖਾਤਮਾ ਕਰਨਾ, ਸਿੱਖਾਂ ਦਾ ਸਰਬਨਾਸ਼, ਜੈਨੋਸਾਈਡ ਕਰਨ ਜਿਹੜਾ ਹੈ ਉਹਦਾ ਅਹਿਦ ਕੀਤਾ ਹੋਇਆ। ਉਹ ਜਿਵੇਂ ਜਥੇਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜਦੋਂ ਪਲੈਨਿੰਗ ਕੀਤੀ ਹੋਣੀ ਆ ਇੰਡੀਆ ਨੇ, ਉਦੋਂ ਇਹਨਾਂ ਨੂੰ ਲੱਗਿਆ ਹੋਣਾ ਕਿ ਜਿਵੇਂ ਅਸੀਂ ਇੰਨੇ ਜ਼ਿਆਦਾ ਪਹਿਲਾਂ ਮਾਰੇ ਆ, ਪਹਿਲਾਂ ਕੀ ਹੋ ਗਿਆ, ਪਹਿਲਾਂ ਕਿਸੇ ਨੇ ਸਾਡੀ ਕੀ ਬਾਂਹ ਫੜ ਲਈ, ਤੇ ਉਵੇਂ ਹੀ ਇੱਕ ਹੋਰ ਕਤਲ ਅਸੀਂ ਕਰਨ ਜਾ ਰਹੇ। ਪਰ ਇਹਨਾਂ ਨੂੰ ਇਸ ਗੱਲ ਦਾ ਪਹਿਲੀ ਵਾਰ ਪਤਾ ਲੱਗਿਆ ਕਿ ਹਰ ਮੌਕੇ ਹਰ ਗੱਲ ਇੱਕੋ ਜਿਹੀ ਨਹੀਂ ਰਹਿੰਦੀ। ਉਹ ਜਿਵੇਂ ਜਥੇਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ
ਵਾਰਦਾਤ ਨੇ ਖਾਲਿਸਤਾਨੀ ਸੰਘਰਸ਼ ਨੂੰ, ਸਾਡੀ ਕੌਮ ਦੇ ਕੇਸ ਨੂੰ ਇੱਕ ਨਵੇਂ ਅਰਥ ਦਿੱਤੇ ਹੈ। ਉਵੇਂ ਹੀ ਇਹ ਜਿਹੜਾ ਨਿਊ ਜਰਸੀ ਦੇ ਵਿੱਚ ਹਿੰਦੂ ਕੱਟੜਵਾਦੀ ਭੂਸ਼ਣ ਕਰਕੇ ਸ਼ਾਇਦ ਉਹਦਾ ਨਾਮ ਹੈ, ਉਹਦਾ ਮਾਮਲਾ ਹੈ। ਸੋ ਸਾਨੂੰ ਸਾਰਿਆਂ ਨੂੰ ਜਿੱਥੇ ਇਸ ਗੱਲ ਦੇ ਤਸੱਲੀ ਦਾ ਅਹਿਸਾਸ ਹੋਣਾ ਚਾਹੀਦਾ, FBI ਵਰਗੀ ਜਦੋਂ ਕੋਈ ਬੋਡੀ ਇਸ ਤਰੀਕੇ ਨਾਲ ਐਕਟ ਕਰਦੀ ਹੈ, ਉਹਦੇ ਅਰਥ ਬੜੇ ਵੱਡੇ ਨੇ। ਹੁਣ ਇਹਦੇ ਨਾਲ ਸਾਰੇ ਸੰਸਾਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਜਦੋਂ ਇਹ ਖਬਰ ਫਲੈਸ਼ ਹੋਣੀ ਆ ਕਿ FBI ਨੇ ਫੜਿਆ, ਤਾਂ ਉਹਦੇ ਨਾਲ ਸਭ ਨੂੰ ਇਹ ਸੁਨੇਹਾ ਜਾਣਾ ਕਿ ਹਰ ਮੁਲਕ ਦੇ ਵਿੱਚ ਜਿਹੜੇ ਹਿੰਦੂ ਤਵੀਏ ਨੇ ਉਹ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਹੋਰ ਮਾਈਨੋਰਿਟੀਜ਼ ਨੂੰ, ਘੱਟ ਗਿਣਤੀਆਂ ਨੂੰ ਕਿਸ ਤਰੀਕੇ ਨਾਲ ਜਲੀਲ ਕਰਦੇ ਆ, ਕਿਵੇਂ ਉਹਨਾਂ ਨੂੰ ਦਬਕਾਉਂਦੇ ਆ, ਕਿਵੇਂ ਧਮਕਾਉਂਦੇ ਆ ਤੇ ਕਤਲ ਕਰਕੇ ਵੀ ਸਮਝਦੇ ਆ ਵੀ ਸਾਨੂੰ ਕੋਈ ਕੀ ਕਰੂ। ਜਿਹੜਾ ਇਹ ਲੈਸਨ ਜਾਂ ਇਹ ਪਾਠ ਸਾਰੀ ਦੁਨੀਆ ਨੂੰ, ਉਹ ਅਸੀਂ ਇੱਥੇ ਬਹਿ ਕੇ ਨਹੀਂ ਸੀ ਪੜ੍ਹਾ ਸਕਦੇ। ਅਸੀਂ ਭਾਰਤ ਵਿੱਚ ਰਹਿ ਕੇ, ਇੰਡੀਆ ਵਿੱਚ ਰਹਿ ਕੇ ਬਹੁਤ ਜ਼ੁਲਮ ਝੱਲਿਆ ਤੇ ਉਸ ਜ਼ੁਲਮ ਦੇ ਬਾਰੇ ਦੁਨੀਆ ਨੂੰ ਦੱਸਿਆ ਵੀ। ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਇੰਡੀਆ ਤੋਂ ਭੱਜ ਕੇ ਜਾਨ ਬਚਾਉਣ ਦੇ ਲਈ ਜਦੋਂ ਸਿਆਸੀ ਸ਼ਰਨ ਲਈ ਹੈ, ਲੋਕਾਂ ਨੇ ਆਪਦੇ ਕੇਸ ਉੱਥੇ ਜਿਹੜੇ ਨੇ ਉਹ ਜਦੋਂ ਪੁੱਟ ਕੀਤੇ ਆ ਉੱਥੋਂ ਦੇ ਸਿਸਟਮ ਦੇ ਵਿੱਚ, ਕਿਸੇ ਮੁਲਕ ਦੇ ਵਿੱਚ, ਤਾਂ ਸਭ ਕੁਝ ਦੱਸਿਆ ਕਿ ਸਾਡੇ ਨਾਲ ਜੀ ਆਹ ਕੁਝ ਹੁੰਦਾ, ਸਾਨੂੰ ਉੱਥੇ ਮਾਰ ਦੇਣਗੇ, ਸਾਨੂੰ ਇੱਥੇ ਸਿਆਸੀ ਸ਼ਰਨ ਦਿੱਤੀ ਜਾਏ। ਤਾਂ ਉਸ ਮੌਕੇ ਜਿਹੜਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਂ ਇੰਗਲੈਂਡ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ, ਉੱਥੋਂ ਦੇ ਸਿਸਟਮ ਨੂੰ ਬੇਸ਼ੱਕ ਪੂਰਾ ਡਾਕੂਮੈਂਟੇਸ਼ਨ ਕਰਕੇ ਦਿਖਾਉਣਾ ਪੈਂਦਾ, ਸਬੂਤ ਦਿਖਾਉਣੇ ਪੈਂਦੇ, ਲੋਕਾਂ ਨੂੰ ਪੂਰਾ ਉੱਥੇ ਜਚਾਉਣਾ ਪੈਂਦਾ ਕਿ ਸਾਡੇ ਨਾਲ ਆਹ ਕੁਝ ਹੋ ਰਿਹਾ, ਤੇ ਉੱਥੋਂ ਦੇ ਸਿਸਟਮ ਵੀ ਪੂਰੀ ਤਸੱਲੀ ਕਰਦੇ। ਪਰ ਇਹ ਆਪਣੇ ਸਾਹਮਣੇ ਆ ਕਿ ਪਿਛਲੇ 1984 ਤੋਂ ਲੈ ਕੇ ਹੁਣ ਤੱਕ ਬੇਅੰਤ ਸਿੱਖਾਂ ਨੇ ਅੱਡ-ਅੱਡ ਮੁਲਕਾਂ ਦੇ ਵਿੱਚ ਜਾ ਕੇ ਉੱਥੋਂ ਦੇ ਸਿਸਟਮ ਨੂੰ ਕਾਇਲ ਕੀਤਾ, ਸਿਆਸੀ ਸ਼ਰਨ ਵੀ ਮਿਲ ਗਈ, ਪਰ ਉੱਥੋਂ ਦੇ ਸਿਸਟਮ ਨੇ, ਉੱਥੋਂ ਦੀਆਂ ਸਰਕਾਰਾਂ ਨੇ ਸਾਡੇ ਹੱਕ ਵਿੱਚ ਕੋਈ ਬਹੁਤ ਵੱਡੀ ਗੱਲ ਨਹੀਂ ਕੀਤੀ। ਜਿਸ ਤਰੀਕੇ ਦੀ ਕਰਨੀ ਚਾਹੀਦੀ ਸੀ ਘੱਟੋ ਘੱਟ ਉਸ ਤਰੀਕੇ ਦੀ ਨਹੀਂ ਹੋਈ। ਪਰ ਹੁਣ ਜਿਹੜਾ ਬਦਲਿਆ ਹੋਇਆ ਮਾਹੌਲ ਹੈ, ਇਹਦੇ ਵਿੱਚ ਸਾਫ਼ ਦਿਖ ਰਿਹਾ ਹੈਗਾ ਕਿ ਨਿੱਕੀ ਤੋਂ ਨਿੱਕੀ ਗੱਲ ਦੇ ਵੀ ਅਰਥ ਬੜੇ ਵੱਡੇ ਆ। FBI ਦੀ ਜਿਹੜੀ ਐਕਟੀਵਿਟੀ ਆ, ਇਹਨੇ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਚਾਰੇ ਪਾਸੇ ਚਰਚਾ ਛੇੜਨੀ ਆ ਕਿ ਕਿਵੇਂ ਇੰਡੀਆ ਜਿਹੜਾ ਹੈ ਆਪਦੇ ਕਰਿੰਦਿਆਂ ਦੇ ਰਾਹੀਂ ਇਹਨਾਂ ਦੀ, ਸਿੱਖਾਂ ਦੀ ਕੌਮ ਦੀ ਨਸਲਕੁਸ਼ੀ ਕਰਵਾ ਰਿਹਾ। ਤੇ ਐਵੇਂ ਨਹੀਂ ਇਹ ਜ਼ਰੂਰਤ ਪੈ ਰਹੀ, ਇਹਦੇ ਮਗਰ ਇੰਡੀਆ ਦਾ ਇੱਕ ਨੈਰੇਟਿਵ ਖੜਾ ਕੀਤਾ ਹੋਇਆ। ਹਰੇਕ ਹਿੰਦੂ ਨੂੰ ਇਹ ਦੱਸਿਆ ਹੋਇਆ, ਸਮਝਾਇਆ ਹੋਇਆ ਵੀ ਤੂੰ ਮਤਲਬ ਖਾਸ ਤਰ੍ਹਾਂ ਦਾ ਬੰਦਾ, ਤੈਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਕਿਸੇ ਦੁਨੀਆ ਭਰ ਦੇ ਵਿੱਚ, ਆਪਾਂ ਮਗਰ ਖੜੇ ਹਾਂ। ਸੋ ਇਸ ਤਰੀਕੇ ਦਾ ਜਿਹੜਾ ਮਾਹੌਲ ਸਿਰਜਣ ਦੇ ਲਈ ਇੰਡੀਆ ਵੱਲੋਂ ਯਤਨ ਕੀਤੇ ਜਾਂਦੇ ਆ, ਉਹ ਵੀ ਦੇਖਣ ਤੇ ਸਮਝਣ ਦੀ ਲੋੜ ਹੈ। ਤੁਸੀਂ ਇੱਥੇ ਇੱਕ ਅਰਬਨ ਨਕਸਲ ਅੱਖਰ ਸੁਣਿਆ ਹੋਣਾ, ਕਿਸਾਨ ਸੰਘਰਸ਼ ਮੌਕੇ ਵੀ ਇਹ ਅੱਖਰ ਬਹੁਤ ਜ਼ਿਆਦਾ ਚਰਚਾ ਚ ਆਇਆ। ਸਾਡੇ ਆਮ ਲੋਕ ਆ ਜਿਹੜੇ, ਉਹਨਾਂ ਨੂੰ ਉਦੋਂ ਇਸ ਅੱਖਰ ਨਾਲ ਸਾਹਮਣਾ ਕਰਨਾ ਪਿਆ, ਜਦੋਂ ਉਦੋਂ ਸਮਝ ਲੱਗੀ ਬਹੁਤ ਸਾਰੇ ਲੋਕਾਂ ਨੂੰ ਕਿ ਜਿਹੜੇ ਭਾਰਤ ਦੇ ਵਿੱਚ ਲੋਕਾਂ ਦੇ ਉੱਤੇ ਦਮਨ ਹੋ ਰਿਹਾ ਹੈ, ਇੰਡੀਅਨ ਸਿਸਟਮ ਵੱਲੋਂ, ਹਿੰਦੂ ਕੱਟੜਵਾਦ ਵੱਲੋਂ ਜਿਹੜਾ ਦਮਨ ਹੋ ਰਿਹਾ, ਜਿਹੜੇ ਲੋਕ ਇਹਦੇ ਖਿਲਾਫ ਲਿਖਦੇ ਬੋਲਦੇ ਨੇ, ਉਹਨਾਂ ਨੂੰ ਕਾਮਰੇਡ ਜਾਂ ਉਹਨਾਂ ਨੂੰ ਲੈਫਟਿਸਟ ਕਹਿ ਕੇ ਉਹਨਾਂ ਨੂੰ ਅਰਬਨ ਨਕਸਲ ਕਹਿੰਦੇ ਆ ਵੀ ਇਹ ਨਕਸਲਵਾਦੀ ਨੇ, ਨਕਸਲਾਈਟ ਲਹਿਰ ਵਾਲੇ ਨੇ। ਪਰ ਇਹ ਅਰਬਨ ਨੇ, ਇਹ ਵੈਪਨ ਨਹੀਂ ਚੱਕਦੇ, ਹਥਿਆਰ ਨਹੀਂ ਚੱਕਦੇ, ਪਰ ਇਹ ਕਲਮ ਦੇ ਰਾਹੀਂ ਬਹੁਤ ਖਤਰਨਾਕ ਮਾਹੌਲ ਸਿਰਜ ਰਹੇ ਨੇ। ਇਸ ਮੌਕੇ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਲਿਖਾਰੀਆਂ ਨੂੰ, ਇਹੋ ਜਿਹੇ ਵਿਦਵਾਨਾਂ ਨੂੰ, ਇਹੋ ਜਿਹੇ ਇੰਟੈਲੈਕਚੁਅਲਸ ਨੂੰ ਇੰਡੀਆ ਦੇ ਵਿੱਚ ਕਤਲ ਕੀਤਾ ਗਿਆ। ਉਹਨਾਂ ਨੂੰ ਝੂਠੇ ਮੁਕੱਦਮੇ ਬਣਾ ਕੇ ਅੰਦਰ ਰੱਖਿਆ ਗਿਆ। ਉਹਨਾਂ ਨੂੰ ਜਦੋਂ ਜੀ ਕਰਿਆ ਜਲੀਲ ਕੀਤਾ ਗਿਆ, ਟਾਰਗੇਟ ਕੀਤਾ ਗਿਆ। ਔਰ ਜੋ ਕੁਝ ਇਸ ਮੁਲਕ ਦੇ ਵਿੱਚ ਵਿਦਵਾਨ, ਕਲਮਕਾਰ ਜਾਂ ਕਿਸੇ ਵੀ ਤਰੀਕੇ ਨਾਲ ਜਿਹੜੇ ਇੰਟੈਲੈਕਚੁਅਲ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਜਿਵੇਂ ਟਰੀਟ ਕੀਤਾ ਜਾਂਦਾ, ਜਿਵੇਂ ਉਹਨਾਂ ਦੇ ਨਾਲ ਵਿਹਾਰ ਕੀਤਾ ਜਾਂਦਾ, ਉਹ ਆਪਣੇ ਆਪ ਦੇ ਵਿੱਚ ਇੱਕ ਸਾਰੀ ਦੁਨੀਆ ਦੇ ਸਾਹਮਣੇ ਸ਼ਰਮਿੰਦਗੀ ਵਾਲੀ ਗੱਲ ਆ ਇੰਡੀਆ ਲਈ। ਪਰ ਇਹ ਕਹਿੰਦੇ ਅਸੀਂ ਬਹੁਤ ਵਧੀਆ ਕਰ ਰਹੇ ਹਾਂ।
ਇਵੇਂ ਹੀ ਸਾਡੀ ਕੌਮ ਦੇ ਵਿੱਚ ਹੋਇਆ। ਸਾਡੇ ਆਪ ਦੇ ਮਿੱਤਰ ਪਿਆਰੇ ਅਰਵਿੰਦਰ ਸਿੰਘ ਹੁਣੀ, ਛੋਟਾ ਨਾਂ ਸੀ ਮਿੱਠਾ ਸਿੰਘ ਕਹਿੰਦੇ ਆ, ਨਵਾਂਸ਼ਹਿਰ, ਨਾਲ ਉਹਦੇ ਦੋ ਸਾਥੀ, ਉਹਨਾਂ ਕੋਲੋਂ ਸਧਾਰਨ ਜਿਹੋ ਜਿਹੀਆਂ ਕਿਤਾਬਾਂ ਆਪਣੇ ਆਮ ਗੁਰਸਿੱਖੀ ਨਾਲ ਸੰਬੰਧਿਤ ਜੇਲ੍ਹ ਚਿੱਠੀਆਂ ਕਿਤਾਬ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੀ, ਜਾਂ ਖਾਲਸਾ ਦਾ ਫਤਿਹਨਾਮਾ ਮੈਗਜ਼ੀਨ, ਸਿੱਖ ਸ਼ਹਾਦਤ ਮੈਗਜ਼ੀਨ, ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਕਿਤਾਬਾਂ, ਇਹਨਾਂ ਦੇ ਆਧਾਰ ਤੇ ਹੀ ਉਮਰ ਕੈਦ ਕਰ ਦਿੱਤੀ। ਉਸ ਮੌਕੇ ਸਾਨੂੰ, ਸਾਡੇ ਵਰਗੇ ਹੋਰ ਭੈਣ ਭਰਾਵਾਂ ਨੂੰ, ਸਾਰਿਆਂ ਨੂੰ ਇਹ ਇੱਕ ਤਰੀਕੇ ਨਾਲ ਸਾਡੇ ਆਲੇ ਦੁਆਲੇ ਚੋਂ ਸਾਨੂੰ ਕਿਹਾ ਗਿਆ ਕਿ ਥੋੜਾ ਜਿਹਾ ਖਿਆਲ ਨਾਲ ਚੱਲੋ, ਕਿਉਂਕਿ ਅਸੀਂ ਇਸ ਤਰੀਕੇ ਨਾਲ ਲਿਖਦੇ ਕਰਦੇ ਆ ਵੀ ਜਿਵੇਂ ਅਰਬਨ ਨਕਸਲ ਕਹਿ ਕੇ ਜਿਹੜੇ ਲੋਕ ਲਿਖਦੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਹੁਣ ਸਿੱਖਾਂ ਦੇ ਵਿੱਚੋਂ ਵੀ ਜਿਹੜੇ ਕਲਮ ਦੇ ਮੋਰਚੇ ਤੇ ਜਾਂ ਬੋਲ ਕੇ ਗੱਲ ਕਰਦੇ ਆ, ਇੱਕ ਪਾਸੇ ਤਾਂ ਸਾਡੀ ਕੌਮ ਦੇ ਵਿੱਚ ਉਹ ਨੀਚ ਤੇ ਇੰਡੀਅਨ ਸਟੇਟ ਦੇ ਸਟੁੱਡ ਲੋਕ ਜਿਹੜੇ ਇਹ ਸੋਚਦੇ ਆ ਕਿ ਖਾਲਿਸਤਾਨੀ ਸਫਾ ਦੇ ਵਿੱਚ ਕਿਸੇ ਨੂੰ ਰਹਿਣ ਨਹੀਂ ਦੇਣਾ, ਇਹ ਗਾਲਾਂ ਕੱਢੋ, ਉਹਨਾਂ ਨੂੰ ਮਾੜਾ ਚੰਗਾ ਬੋਲੋ ਵੀ ਐਵੇਂ ਤੁਸੀਂ ਕਿਤਾਬਾਂ ਜਾਂ ਲਿਖੀ ਜਾਂਦੇ ਹੋ, ਐਵੇਂ ਤੁਸੀਂ ਨਾਅਰੇ ਜਾਂ ਮਾਰੀ ਜਾਂਦੇ ਹੋ, ਐਵੇਂ ਹੀ ਦਲ ਖਾਲਸਾ ਵਾਲੇ, ਮਾਨਦਲ ਵਾਲੇ ਹਰ ਸਾਲ 15 ਅਗਸਤ ਨੂੰ 26 ਜਨਵਰੀ ਨੂੰ ਕਾਲੇ ਜਿਹੇ ਝੰਡੇ ਲੈ ਕੇ ਤੁਰ ਪੈਂਦੇ ਆ। ਇਹੋ ਜਿਹੀਆਂ ਗੱਲਾਂ ਕਰਨ ਕਰਾਉਣ ਵਾਲੇ ਕੁਛ ਇਹੋ ਜਿਹਾ ਐਲੀਮੈਂਟ ਇਸ ਮੌਕੇ ਸਾਡੇ ਆਲੇ ਦੁਆਲੇ ਸਰਗਰਮਾਂ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਪਲੇਟਫਾਰਮ ਵੀ ਦਿੱਤਾ, ਔਰ ਬਹੁਤ ਨਿਕਰੀ ਹੋਈ ਨੀਚਤਾ ਵਾਲੀ ਬੋਲੀ ਦੇ ਵਿੱਚ ਉਹ ਟਾਰਗੇਟ ਕਰਦੇ ਆ। ਇੱਕ ਪਾਸੇ ਤਾਂ ਉਹ ਲੋਕ ਨੇ, ਦੂਜੇ ਪਾਸੇ ਇੰਡੀਅਨ ਸਟੇਟ ਸਿਸਟਮ ਜਿਹੜਾ ਹੈ ਉਹ ਹਰ ਸੰਭਵ ਤਰੀਕੇ ਨਾਲ ਪੰਥ ਦੀ ਜਾਂ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਟਾਰਗੇਟ ਕਰ ਰਿਹਾ। ਇਸ ਘੇਰਾਬੰਦੀ ਦੇ ਵਿੱਚ ਸਾਡੀ ਕੌਮ ਬਹੁਤ ਬੁਰੀ ਤਰ੍ਹਾਂ ਘਿਰੀ ਹੋਈ ਹੈ। ਜੇਕਰ ਕੈਨੇਡਾ ਅਮਰੀਕਾ 'ਚ ਬੈਠੇ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਇੰਡੀਅਨ ਸਿਸਟਮ ਟਾਰਗੇਟ ਕਰ ਸਕਦਾ, ਕਰ ਰਿਹਾ ਹੈ, ਤਾਂ ਸੋਚੋ ਅਸੀਂ ਤਾਂ ਇੱਥੇ ਘੜੇ ਦੀ ਮੱਛੀ ਵਾਂਗ, ਪਰ ਅਸੀਂ ਡੀ ਦੇ ਵਿੱਚ ਖੇਡਦੇ। ਜਦੋਂ ਹਾਕੀ ਜਾਂ ਫੁੱਟਬਾਲ ਖੇਡਦੇ ਆ ਨਾ, ਤੇ ਜਿਹੜਾ ਜ਼ਿਆਦਾ ਬਿਹਤਰ ਖਿਡਾਰੀ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਇਹਨੂੰ ਦੂਜੇ ਵਿਰੋਧੀ ਟੀਮ ਦਾ ਜਿਹੜੇ ਡੀ ਵਾਲਾ ਪਾਸਾ ਉੱਥੇ ਘਲਾਓ, ਇਹਨੂੰ ਉੱਥੇ ਗੋਲ ਗਾਲ ਕਰੇਗਾ, ਇਹਦੀ ਐਫੀਸ਼ੀਐਂਸੀ ਜਿਹੜੀ ਆ, ਇਹਦੀ ਯੋਗਤਾ ਜਿਹੜੀ ਉੱਥੇ ਵਰਤ ਹੋ ਜਾਊਗੀ। ਸੋ ਅਸੀਂ ਇਸ ਮੁਲਕ ਦੇ ਵਿੱਚ, ਇੱਥੇ ਇੰਡੀਆ ਦੇ ਵਿੱਚ ਬੈਠ ਕੇ, ਇਸ ਸਿਸਟਮ ਦੇ ਸਾਹਮਣੇ ਬੈਠ ਕੇ ਜਦੋਂ ਗੱਲ ਕਰਦੇ ਆ, ਉੱਥੇ ਅਸੀਂ ਇੱਕ ਤਾਂ ਇਹ ਚਾਹੁੰਦੇ ਆ ਕਿ ਅਸੀਂ ਆਪਦੀ ਕੌਮ ਦੀ ਗੱਲ ਕਰਦੇ ਰਹੀਏ, ਦੂਜਾ ਇਹ ਵੀ ਆ ਕਿ ਖੁਦਕੁਸ਼ੀ ਅਤੇ ਸ਼ਹਾਦਤ ਵਿੱਚ ਫਰਕ ਹੁੰਦਾ। ਰੇਲ ਦੀ ਲਾਈਨ ਤੇ ਜਾ ਕੇ ਖੜ ਜਾਣਾ ਭੱਜੀ ਆਉਂਦੀ ਟ੍ਰੇਨ ਦੇ ਮੂਹਰੇ, ਇਹ ਸ਼ਹਾਦਤ ਨਹੀਂ ਹੈ, ਇਹ ਖੁਦਕੁਸ਼ੀ ਹੈ। ਸ਼ਹਾਦਤ ਕੁਝ ਹੋਰ ਆ। ਇੰਡੀਅਨ ਸਟੇਟ ਸਿਸਟਮ ਦੇ ਹੱਥੋਂ ਮਾਰੇ ਜਾਣ ਦੇ ਵਿੱਚ ਸਾਨੂੰ ਕੋਈ ਕਿਸੇ ਕਿਸਮ ਦਾ ਉਹ ਨਹੀਂ ਹੈ। ਉਹ ਤਾਂ ਇੱਕ ਸਾਡੀ ਕੌਮ ਲਈ, ਸਾਡੇ ਸਾਰਿਆਂ ਲਈ ਚਾਅ ਵਾਲੀ, ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਆਪਦਾ ਫਰਜ਼ ਨਿਭਾਇਆ। ਪਰ ਐਵੇਂ ਬਿਨਾਂ ਕਿਸੇ ਗੱਲ ਤੋਂ, ਕਿਸੇ ਛੋਟੀ ਜਿਹੀ ਗੱਲ ਦੇ ਵਿੱਚ ਉਲਝ ਜਾਣਾ, ਉਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ। ਸੋ ਸਾਨੂੰ ਆਪਣੇ ਪੱਧਰ ਦੇ ਉੱਤੇ ਬਹੁਤ ਕੁਝ ਸੋਚ ਵਿਚਾਰ ਕੇ ਕਦਮ ਚੱਕਣੇ ਪੈਂਦੇ ਆ। ਪਰ ਲੜਾਈ ਤਾਂ ਲੜਨੀ ਹੈ, ਔਰ ਇਹ ਲੜਾਈ ਤਾਂ ਸਾਡੇ ਪੁਰਖੇ ਲੜਦੇ ਆਏ ਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦਾ ਜਾਂ 6 ਰਿਆਸਤਾਂ ਦਾ ਜਦੋਂ ਰਾਜ ਕਾਇਮ ਹੁੰਦਾ, ਜਿਹੜਾ ਵਿਚਾਲੇ 60-70 ਸਾਲ ਦਾ ਪੀਰੀਅਡ, ਉਦੋਂ ਦਿੱਲੀ ਵਾਲੇ ਤੇ ਉਧਰੋਂ ਕਾਬਲ ਕੰਧਾਰ ਤੋਂ ਚੜ੍ਹ ਕੇ ਆਉਣ ਵਾਲੇ, ਲਾਹੌਰ ਦਰਬਾਰ, ਸੂਬਾ ਸਰਹੰਦ, ਆਲੇ ਦੁਆਲੇ ਚਾਰੇ ਪਾਸੇ ਸਿੱਖਾਂ ਦੇ ਮੌਤ ਮੰਡਰਾਉਂਦੀ ਸੀ। ਹਰ ਪਾਸੇ ਸਾਡੇ ਪੁਰਖਿਆਂ ਦੇ ਸਿਰਾਂ ਦੇ ਉੱਤੇ ਦੁਸ਼ਮਣ ਹੀ ਦੁਸ਼ਮਣ ਸੀ। ਤੇ ਉਸ ਮੌਕੇ ਸਾਫ਼ ਜੀ ਗੱਲ ਸੀ ਬਈ ਅਗਲੀ ਵਾਰ ਜਿਹੜੇ ਆਪਾਂ ਹੁਣ 50 ਸਿੰਘ ਇਕੱਠੇ ਆ, ਅਗਲੀ ਵਾਰ ਨੂੰ ਪਤਾ ਨਹੀਂ ਇਹਨਾਂ ਚੋਂ ਕਿੰਨੇ ਕੁ ਮਿਲਾਂਗੇ। ਸੋ ਇਸ ਤਰੀਕੇ ਦੇ ਸਾਡੇ ਇਤਿਹਾਸ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਤੇ ਇੰਡੀਅਨ ਸਟੇਟ ਸਿਸਟਮ ਚਾਹੁੰਦਾ ਇਹੀ ਆ ਕਿ ਸਿੱਖ ਆਪਦੇ ਇਤਿਹਾਸ ਤੋਂ, ਆਪਦੇ ਫਲਸਫੇ ਤੋਂ ਟੁੱਟ ਜਾਣ, ਸਿੱਖ ਕੇਸਾਧਾਰੀ ਹਿੰਦੂ ਬਣ ਜਾਣ। ਜਿਹੜਾ ਇੰਡੀਅਨ ਸਟੇਟ ਸਿਸਟਮ ਦਾ ਏਜੰਡਾ ਹੈ ਨਾ ਕਿ ਭਵਿੱਖ ਦਾ ਸਿੱਖ ਕਿਹੋ ਜਿਹਾ ਹੋਵੇ, ਉਹ ਹੈਗਾ ਵੀ ਜਿਹੋ ਜਿਹੇ ਆ ਬਾਦਲ ਦਲ ਵਾਲੇ ਭਾਰਤ ਮਾਤਾ ਕੀ ਜੈ ਕਹਿਣਾ, ਤੇ ਬੀਜੇਪੀ ਦੇ ਜਾਂ RSS ਦੇ ਜਾਂ ਭਾਜਵੇਂ ਜਿਹੜਾ ਬ੍ਰਿਗੇਡ ਆ ਉਹਦੇ ਨਾਲ ਘਿਓ ਖਿਚੜੀ ਹੋ ਕੇ ਚਾਹੇ ਮਾਤਾ ਦੇ ਮੰਦਿਰ ਚਲੇ ਜਾਓ, ਚਾਹੇ ਟੱਲੀ ਖੜਕਵਾ ਲਓ, ਚਾਹੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਦਾ ਹਿੰਦੂਕਰਨ ਕਰ ਲਓ, ਜੋ ਮਰਜ਼ੀ ਕਰੀ ਜਾਓ, ਜਾਣੀ ਕਿ ਚੂੰ ਨਹੀਂ ਕਰਨੀ। ਸੋ ਇਸ ਤਰੀਕੇ ਦਾ ਸਿੱਖ ਜਿਹੜਾ ਹੈ ਉਹ ਸਾਰੇ ਦਾ ਸਾਰਾ ਬਣਾਉਣ ਦੇ ਲਈ ਫਿਲਮਾਂ ਰਾਹੀਂ, ਸਾਡੀਆਂ ਜਿਹੜੀਆਂ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਨੇ ਉਹਨਾਂ ਰਾਹੀਂ, ਜਿਹੜੇ ਸਾਡੇ ਕੰਪਿਊਟਰ ਨੇ ਜਾਂ ਹੋਰ ਹਰ ਸੰਭਵ ਤਰੀਕੇ ਨਾਲ ਸਿੱਖਾਂ ਦੇ ਦਿਲ ਦਿਮਾਗ ਦੇ ਵਿੱਚੋਂ ਸਿੱਖੀ ਕੱਢ ਕੇ ਉੱਥੇ ਵਿਪਰਵਾਦ, ਬ੍ਰਾਹਮਣਵਾਦ ਆ ਜਿਹੜਾ
ਉਹ ਭਰਨ ਦੇ ਯਤਨ ਜਿਹੜੇ ਆ ਉਹ ਲਗਾਤਾਰ ਚੱਲਦੇ ਆ। ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜੀਆਂ ਘਟਨਾਵਾਂ ਨਾਲ ਦੁਨੀਆ ਦੇ ਵਿੱਚੋਂ ਸਾਡੇ ਹੱਕ ਵਿੱਚ ਲਾਮਬੰਦੀ ਹੋਵੇ, ਸਾਡੇ ਹੱਕ ਵਿੱਚ ਹਮਦਰਦੀ ਪੈਦਾ ਹੋਵੇ, ਉਹ ਘਟਨਾਵਾਂ ਫਿਰ ਅਰਥ ਭਰਪੂਰ ਬਣ ਜਾਂਦੀਆਂ ਨੇ। ਸਾਡੇ ਜਿਹੜੇ ਪਹਿਲਾਂ ਇੱਥੇ ਬੇਸ਼ੁਮਾਰ ਲੋਕਾਂ ਨੂੰ ਆਏ ਦਿਨ ਧਮਕੀਆਂ ਜਾਂ ਕਤਲ ਹੁੰਦੇ ਆ, ਉਹਦੇ ਨਾਲੋਂ ਜਦੋਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਹੋਈ, ਜਾਂ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਆ, ਜਾਂ ਆਹ ਧਮਕੀ ਆ ਜਿਹੜੀ ਹੁਣ ਭੂਸ਼ਣ ਨੇ ਦਿੱਤੀ PFI ਵਾਲਿਆਂ ਨੇ ਉਹਦੇ ਦੁਆਲੇ ਸ਼ਿਕੰਜਾ ਕੱਸਿਆ, ਇਹਦੇ ਅਰਥ ਕੁਝ ਨਵੇਂ ਨੇ। ਸੋ ਮੈਂ ਇਸ ਗੱਲ ਦੇ ਵਿੱਚ ਦੇਖ ਰਿਹਾ ਹੈਗਾ ਕਿ ਅੱਗੇ ਸਾਡੇ ਨਾਲ ਜਦੋਂ ਕੁਝ ਵਾਪਰਦਾ ਸੀ ਉਹ ਇੱਕ ਐਵੇਂ ਜਿਹੀ ਦੀ ਗੱਲ ਬਣ ਕੇ ਰਹਿ ਜਾਂਦਾ ਸੀ, ਅਖਬਾਰ ਤੇ ਖਬਰ ਛਪ ਜਾਣੀ ਕਿ ਜੋ ਮਰਜ਼ੀ ਅਗਲਾ ਨੇ ਕਹਿ ਦੇਣਾ। ਔਰ ਇੱਕੋ ਪੱਕਾ ਹੀ ਉਹਨਾਂ ਦੀ ਸਟੋਰੀ ਸੀਗੀ ਕਿ ਨਾਕੇ ਦੇ ਉੱਤੇ ਸਕੂਟਰ ਸਵਾਰਾਂ ਨੂੰ ਰੋਕਿਆ, ਉਹਨਾਂ ਨੇ ਹਥਿਆਰ ਕੱਢ ਕੇ ਫਾਇਰਿੰਗ ਕਰਤੀ, 2 ਘੰਟਾ ਮੁਕਾਬਲਾ ਹੋਇਆ ਜਿਹਦੇ ਵਿੱਚ ਬੜੇ ਖਤਰਨਾਕ ਤੇ ਕੱਟੜ ਦਹਿਸ਼ਤਗਰਦ ਜਿਨ੍ਹਾਂ ਕੋਲੋਂ ਬੜਾ ਅਸਲਾ ਬਰੂਦ ਹੋਇਆ। ਤੇ ਜਦੋਂ ਲੋਕਾਂ ਨੇ ਪਿੰਡ ਦਿਆਂ ਨੇ ਦੱਸਣਾ ਵੀ ਇੱਥੇ ਫਿਰਦੇ ਸੀ ਵਿਚਾਰੇ, ਕਿਸੇ ਕੰਮ ਚੱਲੇ ਸੀਗੇ, ਤੇ ਜਿਵੇਂ ਆਮ ਸਿੱਖ ਦੀ ਸ਼ਕਲ ਹੁੰਦੀ ਆ ਵੀ ਪੀਲਾ ਪਰਨਾ ਜਾਂ ਪੀਲੀ ਦਸਤਾਰ ਸਜਾਉਣੀ ਆ, ਦਾੜਾ ਕੇਸ, ਤੇ ਉਹ ਬਸ ਇਹਨਾਂ ਨੇ ਮਾਰ ਛੱਡੇ। ਸੋ ਬੇਅੰਤ ਸਾਡੀ ਕੌਮ ਦੇ ਇਸ ਤਰੀਕੇ ਨਾਲ ਸਾਡੇ ਜਿਹੜੇ ਭਰਾ ਨੇ ਉਹਨਾਂ ਨੂੰ ਕਤਲ ਕੀਤਾ ਗਿਆ, ਮਾਰਿਆ ਗਿਆ। ਔਰ ਇਹ ਸਾਰੇ ਕਾਸੇ ਦਾ ਲਾਹਾ ਕਿਹਨੇ ਲਿਆ? ਸਿਆਸੀ ਭਲਵਾਨਾਂ ਨੇ। ਕਦੇ ਜਿਵੇਂ ਪਹਿਲਾਂ ਕਾਂਗਰਸ ਵਾਲਿਆਂ ਨੇ ਸਾਡਾ ਕਤਲੇਆਮ ਕੀਤਾ ਬਿਆੰਤੇ ਬੁੱਚੜ ਮੌਕੇ, ਤਾਂ ਅਸੀਂ ਕਿਹਾ, ਸਾਡੀ ਕੌਮ ਨੇ ਕਿਹਾ ਕਿ ਆਪਾਂ ਜੀ ਹੁਣ ਕਾਂਗਰਸ ਨੂੰ ਸਜ਼ਾ ਦੇਣੀ। ਸਜ਼ਾ ਦਿੰਦਿਆਂ ਨੇ ਕਿਹਨੂੰ ਲਿਆਂਦਾ? ਜਿਨ੍ਹਾਂ ਨੇ ਸਾਨੂੰ ਝੂਠੇ ਲਾਰੇ ਲਾਏ ਕਿ ਜੀ ਆਪਾਂ ਇੱਕ ਕਮਿਸ਼ਨ ਬਣਾ ਦੇਣਾ ਜਿਹੜਾ ਇਹ ਸਾਰੇ ਕਾਸੇ ਦੀ ਜਾਂਚ ਕਰੂਗਾ, ਤੇ ਜਿਹੜੇ ਸਿੱਖਾਂ ਦਾ ਕਤਲ ਕਰਨ ਵਾਲੇ ਬੁੱਚੜ ਪੁਲਸੀਏ ਨੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ, ਤੇ ਜਿਹੜੇ ਬੇਦੋਸ਼ੇ ਫੜ ਕੇ ਅੰਦਰ ਦਿੱਤੇ ਹੋਏ ਨੇ ਉਹਨਾਂ ਸਾਰਿਆਂ ਨੂੰ ਬਸ ਉਧਰੋਂ ਅਸੀਂ ਸਹੁੰ ਚੁੱਕਣੀ ਆ ਤੇ ਉਧਰੋਂ ਜਿਹੜੀਆਂ ਜੇਲ੍ਹਾਂ ਦੇ ਦਰਵਾਜ਼ੇ ਖੋਲ ਦੇਣੇ ਆ। ਪਰ ਬਾਅਦ ਵਿੱਚ ਉਹ ਮੁੱਕਰ ਗਏ। ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਹਨੂੰ ਪੰਥ ਦੀ ਜਮਾਤ ਕਿਹਾ ਜਾਂਦਾ ਰਿਹਾ, ਸਾਡੇ ਨਾਲ ਉਹਨੇ ਠੱਗੀ ਮਾਰੀ। ਫਿਰ ਉਹੀ ਗਧੀ ਗੇੜ ਵਾਲਾ ਕੰਮ ਚੱਲ ਪਿਆ ਬਈ ਬਾਦਲ ਕਿਆਂ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਜਿਤਾ ਲਓ, ਕਾਂਗਰਸ ਤੋਂ ਦੁਖੀ ਹੋ ਕੇ ਬਾਦਲ ਕਿਆਂ ਨੂੰ ਜਿਤਾ ਲਓ। ਇਸ ਗਧੀ ਗੇੜ ਚੋਂ ਨਿਕਲਦਿਆਂ ਨੇ ਆਹ ਲਿਆਂਦੀ ਆਮ ਆਦਮੀ ਪਾਰਟੀ। ਇਹ ਉਦੋਂ ਵੀ ਚੰਦ ਚਾੜਨ ਵਾਲੇ ਟੱਕਰ ਗਏ, ਤੇ ਇਹਦੇ ਨਾਲ ਨਾਲ ਸਾਡੇ ਧਰਮ ਦੇ, ਸਾਡੇ ਫਲਸਫੇ ਦੇ, ਸਾਡੇ ਇਤਿਹਾਸ ਦੇ ਉੱਤੇ ਜਿਹੜੇ ਹਿੰਦੂਤਵੀ ਹਮਲੇ ਨੇ ਉਹਨਾਂ ਵਿੱਚ ਇਹ ਸਾਰੀਆਂ ਧਿਰਾਂ ਸ਼ਾਮਲ ਨੇ। ਹੁਣ ਤਾਂ ਜਿਹੜਾ ਨਵਾਂ ਅੱਜ ਦਾ ਪ੍ਰਕਰਣ ਚੱਲ ਰਿਹਾ ਆਪਣੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਜਾਂ ਜਦੋਂ ਸਲਾਵਤਪੁਰਾ ਕਾਂਡ ਵਾਪਰਿਆ, ਅੱਜ ਉਹ ਜਿਹੜਾ ਗੁਰਦੁਆਰਾ ਕਮੇਟੀ ਦਾ ਉੱਥੇ MC ਸੀ ਜਿਹੜਾ ਬਠਿੰਡੇ ਤੋਂ ਸਿੱਧੂ ਕਰਕੇ, ਚਾਹੇ ਜਸਪਾਲ ਸਿੰਘ ਸਿੱਧੂ ਜਾਂ ਕੁਛ, ਉਹ ਉਸ ਮੌਕੇ ਸਲਾਵਤਪੁਰਾ ਕਾਂਡ ਵਾਲੀ ਜਿਹੜੀ ਆ ਉਹਨੇ ਉਸ ਮੌਕੇ FIR ਲਿਖਾਈ ਸੀ, ਤੇ ਉਹਦਾ ਝੂਠਾ ਹਲਫੀਆ ਬਿਆਨ ਜਿਹੜਾ ਬਣਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਪੂਰੇ ਅਕਾਲੀ ਦਲ ਨੇ ਉਹਦਾ ਨਾਂ ਵਰਤ ਕੇ ਅਦਾਲਤ ਵਿੱਚ ਦੇ ਦਿੱਤਾ ਵੀ ਇਹ ਜੀ। ਉਹਨੂੰ ਜਦੋਂ ਪੁੱਛਿਆ ਜੱਜ ਨੇ ਵੀ ਤੁਸੀਂ ਭਾਈ ਆਹ ਕੈਂਸਲੇਸ਼ਨ ਮੰਗੀ ਆ, ਤੁਸੀਂ ਕਿਹਾ ਕਿ ਮੈਂ ਇਹ ਕੇਸ ਨਹੀਂ ਅੱਗੇ ਚਲਾਉਣਾ ਚਾਹੁੰਦਾ, ਤਾਂ ਉਹ ਕਹਿੰਦਾ ਬਿਲਕੁਲ ਨਹੀਂ। ਪਰ ਉੱਥੇ ਇਹ ਹੋਇਆ ਕਿ ਅਗਲੀ ਤਰੀਕ ਪੈ ਗਈ, ਤੇ ਤਰੀਕ ਅਗਲੀ ਤੋਂ ਉਸੇ ਜੱਜ ਦੇ ਕੇਸ ਲੱਗਿਆ ਹੀ ਨਹੀਂ। ਜਿਸ ਜੱਜ ਦੇ ਕੇਸ ਲੱਗਿਆ ਉਹਨੇ ਬਿਨਾਂ ਸੁਣੇ ਇਸ ਸ਼ਿਕਾਇਤਕਰਤਾ ਨੂੰ ਜਿਹੜੀ ਆ ਕੈਂਸਲ ਕਰਤਾ ਕੇਸ। ਹੁਣ ਬੇਸ਼ੱਕ ਦੀ ਬਾਅਦ ਚ ਬਾਬਾ ਹਰਦੀਪ ਸਿੰਘ ਮਹਾਰਾਜ ਤੇ ਸਰਦਾਰ ਜਸਪਾਲ ਸਿੰਘ ਮੰਝਪੁਰ ਨੇ ਉਹਦੇ ਉੱਤੇ ਦੁਬਾਰਾ ਚਾਰਾਜੋਈ ਕੀਤੀ ਹੋਈ ਆ, ਪਰ ਬਣਦਾ ਪੁਰਦਾ ਕੁਛ ਨਹੀਂ। 2007 ਦੇ ਵਿੱਚ ਸਲਾਵਤਪੁਰਾ ਕਾਂਡ ਵਾਪਰਿਆ, ਬਾਦਲ ਕਿਆਂ ਨੇ ਪੂਰਾ ਠੋਕ ਵਜਾ ਕੇ ਉਸ ਡੇਰਾ ਸਲਾਵਤਪੁਰੇ ਦੀਆਂ ਵੋਟਾਂ ਲਈ ਉਸ ਮੁਕੱਦਮੇ ਨੂੰ ਖਾਰਜ ਕਰਾਉਣ ਦੀ ਪ੍ਰਕਿਰਿਆ ਤੋਰੀ। ਆਪਣੀ ਕੌਮ ਚੋਂ ਕਿੰਨਿਆਂ ਕੁ ਬੰਦਿਆਂ ਨੂੰ ਪਤਾ ਵੀ ਉਸ ਮੁਕੱਦਮੇ ਦਾ ਭੋਗ ਪਾਉਣ ਲਈ ਬਾਦਲ ਕਿਆਂ ਨੇ ਕੀ ਕੀਤਾ। ਉਹ ਬੰਦਾ ਅੱਜ ਵੀ ਪਿੱਟਦਾ ਕਿ ਮੈਂ ਨਹੀਂ ਇਹੋ ਜਿਹੀ ਕੋਈ ਹਰਕਤ ਕੀਤੀ, ਬਾਦਲ ਸਰਕਾਰ ਨੇ, ਬਾਦਲ ਦਲ ਨੇ ਉਹ ਕੰਮ ਕੀਤਾ ਤੇ ਵੋਟਾਂ ਲਈ। ਉਸ ਤੋਂ ਬਾਅਦ ਵਿੱਚ ਹੁਣ ਕਾਂਗਰਸ ਦੀ ਸਰਕਾਰ ਆ ਗਈ, ਫਿਰ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਆ ਗਈ। ਇਹਨਾਂ ਸਾਰੀਆਂ ਸਰਕਾਰਾਂ ਨੇ ਵੀ ਇਹੀ ਕੰਮ ਰੱਖਿਆ ਵੀ ਸਰਸੇ ਵਾਲਿਆਂ ਨੂੰ ਕੁਛ ਨਹੀਂ ਕਹਿਣਾ। ਫਿਰ ਬਰਗਾੜੀ ਬਹਿਬਲ ਕਾਂਡ ਵਾਪਰ ਗਏ,
ਬਾਦਲ ਕਿਆ ਨੇ ਤਾਂ ਉਹਨਾਂ ਨੂੰ ਬਚਾਇਆ ਹੀ ਆ, ਤਰਸੇ ਵਾਲਿਆਂ ਨੂੰ, ਬੇਅਦਬੀਆਂ ਕਰਨ ਵਾਲਿਆਂ ਨੂੰ। ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ ਵੀ ਉਹੀ ਹਾਲ ਰਿਹਾ। ਹੁਣ ਉਹਦੇ ਵੀ ਗਵਾਹ ਜਿਹੜੇ ਨੇ, ਚਾਹੇ ਉਹ ਪ੍ਰਦੀਪ ਕਲੇਰ ਆ, ਇੱਕ ਬੀਬੀ ਕੋਈ ਮੀਮਸਾ ਉਹਦੇ ਪਿੰਡ ਦਾ ਨਾਂ ਧੂਰੀ ਕੋਲ ਦੀ ਆ, ਉਹ ਦੱਸ ਰਹੀ ਆ ਕਿ ਜਿਹੜਾ ਹਰਸ਼ ਧੂਰੀ ਹੈ, ਜਿਹੜਾ ਇਹਨਾਂ ਬਰਗਾੜੀ ਤੇ ਹੋਰਨਾਂ ਥਾਵਾਂ ਦੀਆਂ ਬੇਅਦਬੀ ਵਾਲੀਆਂ ਘਟਨਾਵਾਂ ਦਾ ਦੋਸ਼ੀ ਹੈ, ਉਹ ਤਾਂ ਉੱਥੇ ਸਫਦਰਜੰਗ ਜਿਹੜੀ MP ਹੋਣ ਦੇ ਨਾਤੇ ਦਿੱਲੀ ਕੋਠੀ ਮਿਲੀ ਹੋਈ ਆ, ਉੱਥੇ ਕਹਿੰਦੀ ਮੇਰੇ ਸਾਹਮਣੇ ਸੁਖਬੀਰ ਨੂੰ ਮਿਲਣ ਆਉਂਦਾ ਸੀ ਤੇ ਸੁਖਬੀਰ ਉਹਨੂੰ ਕਹਿੰਦਾ ਵੀ ਹੁੰਦਾ ਸੀਗਾ ਵੀ ਕੋਈ ਗੱਲ ਨਹੀਂ, ਫਿਕਰ ਨਾ ਕਰ, ਜੇ ਨਵੀਂ ਸਰਕਾਰ ਆ ਗਈ ਆ ਕਾਂਗਰਸ ਦੀ ਕੈਪਟਨ ਵਾਲੀ, ਇਹ ਵੀ ਆਪਣੇ ਹੀ। ਤੇ ਵਾਕਿਆ ਹੀ ਇਹ ਗੱਲ ਹੁਣ ਸਾਰਿਆਂ ਦੇ ਸਾਹਮਣੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਰਾਜ ਭਾਗ ਦੌਰਾਨ ਇਹਨਾਂ ਦੋਸ਼ੀਆਂ ਨੂੰ ਬਚਾਉਣ 'ਚ ਬਾਦਲ ਕਿਆਂ ਨਾਲ ਘਿਓ ਖਿਚੜੀ ਹੋ ਕੇ ਟਾਈਮ ਜਿਹੜਾ ਹੈ ਉਹ ਲੰਘਾਏ। ਤੇ ਫਿਰ ਬਾਅਦ ਵਿੱਚ ਇਹੀ ਕੰਮ ਜਿਹੜਾ ਹੈਗਾ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਨੇ। ਹੁਣ ਤਾਂ ਆ ਜਿਹੜਾ ਖਟੜਾ ਉਦੋਂ ਪੇਸ਼ ਹੋਇਆ, ਉਹਨੇ ਸਾਫ਼ ਹੀ ਗੱਲ ਦੱਸਦੀ ਕਿ ਜੇ ਰੋਕ ਵੀ ਲੱਗੀ ਆ ਮੁਕੱਦਮਿਆਂ ਦੀ ਸੁਣਵਾਈ ਤੇ ਉਹਦੇ ਖਿਲਾਫ ਉੱਪਰਲੀ ਅਦਾਲਤ ਵਿੱਚ ਪੰਜਾਬ ਸਰਕਾਰ ਨੇ ਜਾਣਾ ਸੀ, ਇਹ ਗਏ ਕਾਹਤੋਂ ਨਹੀਂ। ਸੋ ਅਦਾਲਤਾਂ ਦੇ ਰਾਹੀਂ ਸਿਸਟਮ ਨੂੰ ਪੂਰੇ ਨੂੰ ਵਰਤ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ, ਚਾਹੇ ਉਹ ਕੋਈ ਵੀ ਆ, ਸਾਰੇ ਸਿਆਸੀ ਭਲਵਾਨ ਕਰ ਕੀ ਰਹੇ ਆ ਪੰਜਾਬ ਨਾਲ, ਕਰ ਕੀ ਰਹੇ ਆ ਪੰਜਾਬ ਪੰਥ ਨਾਲ। ਤੋ ਇਹਦੇ ਵਿੱਚ ਸਾਰੇ ਹੀ ਨੰਗੇ ਨੇ। ਐ ਨਾ ਕੁਝ ਕਿ ਜੀ ਇਕੱਲੇ ਬਾਦਲ ਕਿਆ ਤੇ ਗੁੱਸਾ ਪੰਥ ਨੂੰ ਜ਼ਿਆਦਾ ਤਾਂ ਆ ਕਿਉਂਕਿ ਇਹ ਕਹਿੰਦੇ ਆ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ, ਅਸੀਂ ਤਾਂ ਜੀ ਗੁਰਦੁਆਰਾ ਸੁਧਾਰ ਲਹਿਰ, ਹਾਲਾਂਕਿ ਇਹ ਉਹ ਨਹੀਂ ਹੈ। ਇਹ ਤਾਂ 1994-95 ਦੇ ਵਿੱਚ ਮੋਗਾ ਕਾਨਫਰੰਸ ਤੋਂ ਬਾਅਦ ਪੰਜਾਬੀ ਪਾਰਟੀ ਬਣਾ ਕੇ ਇਹ ਕੁਝ ਹੋਰ ਚੀਜ਼ ਆ, ਇਹ ਉਹ ਐਵੇਂ ਝੂਠ ਬੋਲੀ ਜਾਂਦੇ ਆ। ਤੇ ਇਹ ਕਾਂਗਰਸ ਜਾਂ ਭਾਜਪਾ ਵਰਗੀ ਹੋਈ ਜਮਾਤ ਹੈ ਤੇ ਇਹਨਾਂ ਨੂੰ ਪੰਥਕ ਸਰੋਕਾਰ ਬਿਲਕੁਲ ਹੀ ਹੈ ਨਹੀਂ। ਤੇ ਅੱਜ ਜਿਹੜਾ ਮਾਹੌਲ ਹੈ ਉਹਦੇ ਵਿੱਚ ਕਹਿ ਰਹੇ ਨੇ ਕਿ ਜੀ ਇਹ ਜਿਹੜਾ ਪ੍ਰਦੀਪ ਕਲੇਰ, ਬੀਬੀ ਮੀਮਸਾ ਜਾਂ ਚੰਦੂ ਮਾਜਰੀ ਢੀਂਡਸੇ ਹੁਣੀ ਜੋ ਕੁਝ ਕਰ ਰਹੇ ਨੇ, ਤਾਂ ਬਾਦਲ ਦਲ ਵਾਲੇ ਕਹਿੰਦੇ ਜੀ ਇਹ ਸਾਡੇ ਨਾਲ ਨਾਗਪੁਰ, ਆਪਰੇਸ਼ਨ ਨਾਗਪੁਰ ਚੱਲ ਰਿਹਾ ਤੇ ਨਾਗਪੁਰ ਤੋਂ RSS ਤੇ BJP ਰਾਹੀਂ ਜਿਵੇਂ ਹੋਰਨਾਂ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਵੀ BJP ਨੇ ਪੱਤਾ ਖੇਡਿਆ ਵੀ ਉੱਥੇ ਜਿਹੜੀ ਕੋਈ ਸਥਾਪਿਤ ਧਿਰ ਸੀਗੀ ਉਹਦੇ 2 ਟੁਕੜੇ ਕਰਤੇ ਤੇ ਉਹਨੂੰ 2 ਟੁਕੜਿਆਂ ਨੂੰ ਆਪਸ ਵਿੱਚ ਹੀ ਲੜਾਤਾ ਤੇ ਫਿਰ ਆਪ ਦਾ ਜਿਹੜਾ ਹੈ ਰਾਜ ਭਾਗ ਉੱਥੇ ਕਾਇਮ ਕਰ ਲਿਆ। ਵੀ ਉਵੇਂ ਹੁਣ ਪੰਜਾਬ ਦੇ ਵਿੱਚ ਬਾਦਲ ਦਲ ਦੇ 2 ਟੁਕੜੇ ਕਰਕੇ ਇੱਕ ਟੁਕੜੇ ਨੂੰ ਆਪਦੇ ਨਾਲ ਮਿਲਾ ਲੈਣਗੇ ਤੇ ਫਿਰ ਪੰਜਾਬ 'ਚ BJP ਨਾਲ ਅਲਾਇੰਸ ਵਾਲਾ ਰਾਜ ਆ ਜਾਏਗਾ। ਸੋ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਅੱਜ ਠੋਕ ਵਜਾ ਕੇ ਜਦੋਂ ਇਹ ਕਰਦੇ ਆ ਤਾਂ ਵਿੱਚ ਇਹਨਾਂ ਦੀਆਂ ਗੱਲਾਂ ਦੇ ਉੱਤੇ ਬਹੁਤ ਦੁੱਖ ਆਉਂਦਾ ਕਿ ਤੁਸੀਂ ਇਸ ਜਿਹੜਾ ਇਸ ਨਾਂ ਹੇਠ ਕਿ ਆਪਰੇਸ਼ਨ ਨਾਗਪੁਰ ਚੱਲ ਰਿਹਾ, ਇਹਦੇ ਹੇਠਾਂ ਤੁਸੀਂ ਬਚਣਾ ਚਾਹੁੰਦੇ ਹੋ। ਅਸਲ ਗੱਲ ਅਸਲੀਅਤ ਕੀ ਆ ਕਿ ਪੰਜਾਬ ਦਾ ਪੰਥ ਤੁਹਾਨੂੰ ਵੋਟ ਪਾਉਣੀ ਹੋਈ ਨਹੀਂ ਚਾਹੁੰਦਾ। ਕਿਉਂ ਨਹੀਂ ਪਾਉਣੀ ਚਾਹੁੰਦਾ? ਕਿਉਂਕਿ ਤੁਸੀਂ ਡੇਰਾ ਸਰਸੇ ਸਮੇਤ ਸਿੱਖੀ ਦੇ ਹਰੇਕ ਦੁਸ਼ਮਣ ਨਾਲ ਸਾਂਝ ਰੱਖੀ। ਸਾਂਝ ਰੱਖਦੇ ਵਕਤ ਤੁਸੀਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਹਰ ਹਰਕਤਾਂ 'ਚ ਮੂਹਰੇ ਹੋ ਕੇ ਹੁੱਬ ਕੇ ਸਾਂਝ ਦਿਖਾਈ। ਸਾਡੇ ਧਰਮ ਦੇ, ਸਾਡੀ ਕੌਮ ਦੇ ਵੱਖਰੇਪਣ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਮਟਾਈਆਂ ਨੇ। ਨਾਨਕਸ਼ਾਹੀ ਕੈਲੰਡਰ ਦਾ ਭੋਗ RSS ਦੇ ਕਹਿਣ ਤੇ ਪਾਇਆ, ਜਿਹਦੇ ਵਿੱਚ ਨਾਨਕ ਸਰੀਆਂ ਨੇ ਤੇ ਹੋਰ ਕਈਆਂ ਨੇ ਆਪਦਾ ਜਿਹੜਾ ਹੈਗਾ ਰੋਲ ਪਲੇ ਕੀਤਾ। ਇਵੇਂ ਹੀ ਹੁਣ ਸਿੱਖ ਰਹਿਤ ਮਰਿਆਦਾ ਜਿਹੜੀ ਆ ਉਹਦਾ ਬਾਹਮਣੀਕਰਨ ਲਗਾਤਾਰ ਚੱਲ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪੰਥ ਨੂੰ ਸਮਝ ਆ, ਕੌਮ ਨੂੰ ਸਭ ਪਤਾ। ਇਹ ਬਾਦਲ ਦਲ ਦੇ ਆਗੂ ਜਿਹੜੇ ਨੇ ਇਹ ਪਤਾ ਨਹੀਂ ਕਿਉਂ ਸਮਝਦੇ ਨੇ ਕਿ ਜੀ ਲੋਕ ਖਨੀ ਪਛਾੜਾ ਵਿੱਚ ਆ ਜਾਣਗੇ। ਹੁਣ ਅਸਲ ਵਿੱਚ ਇਮੋਸ਼ਨਲ ਬਲੈਕਮੇਲਿੰਗ ਕਰਨੀ ਚਾਹੁੰਦੇ ਆ ਕਿ ਜੀ ਅਸੀਂ ਤਾਂ ਬਹੁਤ ਵਧੀਆ ਬੰਦੇ ਆ, ਠੀਕ ਆ, ਸਾਤੋਂ ਪ੍ਰਬੰਧਕੀ ਤੌਰ ਦੇ ਉੱਤੇ ਸਹੀ ਭੂਮਿਕਾ ਉਦੋਂ ਨਹੀਂ ਨਿਭਾਈ ਗਈ, ਪਰ ਅਕਾਲੀ ਦਲ ਤੁਹਾਡੀ ਪੰਥ ਦੀ ਜਮਾਤ ਆ, ਇਹਨੂੰ ਕਿਤੇ RSS ਵਾਲੇ ਜਿਹੜੇ ਆ ਉਹ ਖਤਮ ਨਾ ਕਰ ਦੇਣ ਤੇ ਸਾਡਾ ਸਾਥ ਦਿਓ। ਇਸ ਤਰੀਕੇ ਦੀਆਂ ਜਿਹੜੀਆਂ ਬਾਤਾਂ ਜੀਆਂ ਪਾ ਕੇ ਇਸ ਮੌਕੇ ਮਾਹੌਲ ਸਿਰਜਿਆ ਜਾ ਰਿਹਾ। ਉਹਦੇ 'ਚ ਅੱਜ ਵਿਰਸਾ ਸਿੰਘ ਬਲਟੋਹਾ ਦਾ ਇੱਕ ਬਿਆਨ ਆਇਆ ਕਿ ਮੌੜ ਬੰਬ ਧਮਾਕੇ ਦੇ ਸੰਬੰਧ ਵਿੱਚ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਜਿਹੜਾ
2017 ਦੇ ਵਿੱਚ ਬੰਬ ਧਮਾਕਾ ਹੋਇਆ ਸੀ। ਇਹ ਅੱਜ ਚੇਤਾ ਆਇਆ 2024 ਦੇ ਵਿੱਚ 7 ਸਾਲ ਹੋ ਗਏ, ਉੱਥੇ ਨਿੱਕੇ ਨਿੱਕੇ ਬੱਚੇ ਮਰ ਗਏ ਸੀ। ਐਸੇ ਪ੍ਰੋਗਰਾਮ ਦੇ ਰਾਹੀਂ ਆਪਾਂ ਬੜੀ ਵਾਰ ਗੱਲ ਕੀਤੀ ਆ ਇਸ ਮੌੜ ਬੰਬ ਧਮਾਕੇ ਦੀ। ਕਦੇ ਕਿਸੇ ਅਕਾਲੀ ਵਰਕਰ ਨੇ, ਕਿਸੇ ਅਕਾਲੀ ਲੀਡਰ ਨੇ ਇਸ ਮੌੜ ਬੰਬ ਧਮਾਕੇ ਦੀ ਗੱਲ ਨਹੀਂ ਕੀਤੀ। ਆ ਪ੍ਰਦੀਪ ਕਲੇਰ ਨੂੰ ਫੜ ਲਓ ਅੱਜ ਕਰਨ ਲੱਗੇ ਹੋਏ ਨੇ। ਅੱਜ ਤੋਂ ਪਹਿਲਾਂ ਇਸ ਪ੍ਰੋਫੈਸਰ ਬਲਟੋਹੇ ਨੇ ਵੀ ਕਦੇ ਇਹਦਾ ਨਾਂ ਨਹੀਂ ਲਿਆ। ਇੱਕ ਅਦਿੱਤਿਆ ਇਨਸਾਨ ਕਰਕੇ ਡੇਰਾ ਸਰਸਾ ਦਾ ਬਹੁਤ ਹੀ ਜ਼ਿਆਦਾ ਕੱਟੜ ਸਮਰਥਕ ਚਿਹਰਾ ਰਿਹਾ, ਜਿਹਨੇ ਬੀਤੇ ਦੌਰ ਦੇ ਵਿੱਚ ਸਿੱਖਾਂ ਨੂੰ ਬਹੁਤ ਸਤਾਇਆ। ਜਦੋਂ ਪੰਚਕੂਲਾ ਕਾਂਡ ਵਾਪਰਿਆ ਉਦੋਂ ਵੀ, ਇਸ ਤੋਂ ਪਹਿਲਾਂ ਸਲਾਵਤਪੁਰਾ ਕਾਂਡ ਮੌਕੇ, ਬਰਗਾੜੀ ਕਾਂਡ ਮੌਕੇ, ਉਹ ਲਗਾਤਾਰ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਲਈ ਸਭ ਤੋਂ ਮੂਹਰੇ ਉਹਨੂੰ ਕਰ ਕੀਤਾ ਜਾਂਦਾ ਸੀ। ਕਦੇ ਕਿਸੇ ਅਕਾਲੀ ਆਗੂ ਨੇ ਪਿਛਲੇ 10-12 ਸਾਲਾਂ 'ਚ ਸਟੇਟਮੈਂਟ, ਬਿਆਨ, ਫੋਕਾ ਜਾਂ ਬਿਆਨ ਵੀ ਕਦੇ ਦਿੱਤਾ ਵੀ ਅਦਿੱਤਿਆ ਇਨਸਾਨ ਨੂੰ ਫੜੋ, ਪ੍ਰਦੀਪ ਕਲੇਰ ਨੂੰ ਫੜੋ, ਅਸੀਂ ਧਰਨਾ ਦੇਵਾਂਗੇ, ਅਸੀਂ ਆਹ ਕਰਾਂਗੇ, ਆਹ ਕਰਾਂਗੇ। ਇਹਨਾਂ ਨੂੰ ਤਾਂ ਜਦੋਂ ਸਾਰੀ ਦੁਨੀਆ ਪਿੱਟ ਕੇ ਮਰ ਗਈ ਕਿ ਭਾਈ ਇਹ ਹਨੀਪ੍ਰੀਤ ਡੇਰਾ ਸਰਸਾ ਦੇ ਰਾਹੀਂ ਕਿਵੇਂ ਇਹ ਸਾਰਾ ਕੁਝ, ਕਿਹੜੇ ਬੰਦੇ, ਜਦੋਂ ਪੂਰੀ ਗੱਲ ਨੰਗੀ ਹੋ ਗਈ ਸੀ ਕਿ ਹਰਸ਼ ਧੂਰੀ ਆ, ਪ੍ਰਦੀਪ ਕਲੇਰ ਆ, ਇਹ ਬੰਦੇ ਏਦਾਂ ਦਾ, ਇਹ ਜਦੋਂ ਸਾਰੀ ਗੱਲ ਨੰਗੀ ਹੋ ਗਈ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਕਦੇ ਕਿਸੇ ਅਕਾਲੀ ਆਗੂ ਜਾਂ ਕਿਸੇ ਅਕਾਲੀ ਵਰਕਰ ਨੇ ਇਸ ਡੇਰਾ ਸਰਸਾ ਦੇ ਖਿਲਾਫ ਬੁੱਲ ਤੋਂ ਬੁੱਲ ਨਹੀਂ ਚੁੱਕੇ। ਅੱਜ ਵੀ ਇਹ ਡੇਰਾ ਸਰਸਾ ਦੇ ਖਿਲਾਫ ਨਹੀਂ ਬੋਲੇ। ਆ ਜ਼ਰੂਰ ਪ੍ਰਦੀਪ ਕਲੇਰ ਤੇ ਬੜੇ ਔਖੇ ਆ ਕਿ ਇਹ ਤਾਂ ਜੀ, ਕਿਉਂਕਿ ਉਹ ਡੇਰੇ ਤੋਂ ਵੀ ਉਲਟ ਹੋਇਆ ਲੱਗਦਾ, ਉਹ ਆਪਦੀ ਸਾਜ਼ਿਸ਼ ਚੋਂ ਆ, ਆਪਦੀ ਜਾਨ ਬਚਾਉਣ ਨੂੰ ਆ, ਜਾਂ ਉਹਦਾ ਕੋਈ ਹਿਰਦੇ ਪਰਿਵਰਤਨ ਹੋਇਆ। ਇਹ ਗੱਲਾਂ ਨਾਲ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਜੋ ਸਾਡੇ ਇਸ਼ਟ ਦੀ ਬੇਅਦਬੀ ਕੀਤੀ ਹੈ ਉਹਦਾ ਉਹ ਦੋਸ਼ੀ ਹੈ। ਸਾਨੂੰ ਤਾਂ ਉਹ ਹਰ ਗੱਲ 'ਚ, ਹਰ ਹਾਲ 'ਚ ਹੀ ਭੈੜਾ ਲੱਗਦਾ। ਇਹ ਠੀਕ ਆ ਕਿ ਉਹ ਇਹਨਾਂ ਦੇ ਬਾਦਲਕਿਆਂ ਦੇ ਰਾਜ ਜਿਹੜੇ ਨੇ ਉਹ ਪਾਸ਼ ਕਰਦਾ ਹੈ, ਪਰ ਇਸ ਗੱਲ ਨਾਲ ਸਾਨੂੰ ਤਾਂ ਉਹਦੇ ਨਾਲ ਕੋਈ ਪਿਆਰ ਥੋੜੀ ਆ ਜਾਣਾ ਵੀ ਉਹ ਜੀ ਹੁਣ ਤਾਂ ਗੱਲਾਂ ਦੱਸਦਾ, ਗੱਲਾਂ ਤਾਂ ਕਰਤੂਤਾਂ ਹੀ ਦੱਸਦਾ। ਉਦੋਂ ਤਾਂ ਸਾਰੇ ਰਲ ਮਿਲ ਕੇ ਕਰਦੇ ਸੀ। ਪਰ ਇਹ ਸਾਰੇ ਕਾਸੇ ਦੇ ਕਰਕੇ ਜਦੋਂ ਖਾਲਸਾ ਪੰਥ ਨੇ, ਸਿੱਖ ਜਗਤ ਨੇ ਇਹ ਸੋਚ ਲਿਆ ਕਿ ਯਾਰ ਬਾਦਲਕਿਆਂ ਨੂੰ ਵੋਟ ਨਹੀਂ ਪਾਉਣੀ, ਤੇ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਕਹਿੰਦਾ ਹੁੰਦਾ ਸੀ ਵੀ ਸਾਨੂੰ ਗਾਲਾਂ ਨਾ ਕੱਢੋ, ਸਾਨੂੰ ਵੋਟ ਨਾ ਪਾਇਓ, ਤੇ ਪੰਥ ਨੇ ਭਾਈ ਨਹੀਂ ਵੋਟ ਪਾਈ। ਹੁਣ ਬੀਬੀ ਹਰਸਿਮਰਤ ਕੌਰ ਕਹਿੰਦੀ ਹੁੰਦੀ ਸੀ ਸਾਡਾ ਕੱਖ ਨਾ ਰਹੇ ਜੇ ਅਸੀਂ ਇਹੋ ਜਿਹਾ ਕੁਝ ਕੀਤਾ ਹੋ, ਤੇ ਹੁਣ ਭਾਈ ਕੱਖ ਨਹੀਂ ਰਿਹਾ। ਹੁਣ ਜਦੋਂ ਪਾਰਟੀ ਦਾ ਬੇੜਾ ਗਰਕ ਹੋ ਰਿਹਾ, ਖਤਮ ਹੋ ਰਹੀ ਆ, ਆਪਸ ਵਿੱਚ ਹੀ ਇੱਕ ਦੂਜੇ ਦੇ, ਜਿਵੇਂ ਪਿੰਡਾਂ 'ਚ ਸਾਡੇ ਮਾਈਆਂ ਕਹਿੰਦੀਆਂ ਹੁੰਦੀਆਂ ਸੀ, ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਚੋਰ ਦੇ ਪੈਂਦੀਆਂ ਦੇਖੋ। ਗੁਰੂ ਦੀ ਗੋਲਕ ਦੇ ਵਿੱਚੋਂ ਪੈਸਾ ਕੱਢ ਕੇ ਇਹਨਾਂ ਨੇ ਕਰੋੜ ਰੁਪਈਆ ਮੀਡੀਆ ਨੂੰ ਵੰਡਤਾ ਵੀ ਤੁਸੀਂ ਮਾਹੌਲ ਸਿਰਜ ਦਿਓ ਵੀ ਇਹ ਜਿਹੜਾ ਹੁਕਮਨਾਮਾ ਜਾਰੀ ਹੋਇਆ, ਮਾਫੀ ਜਿਹੜੀ ਉਹਦੀ ਡੇਰਾ ਸਰਸਾ ਦੀ ਝੂਠੀ ਮਾਫੀ, ਵੀ ਉਹ ਬਿਲਕੁਲ ਠੀਕ। ਕਿਹੜੇ ਲੀਡਰ ਦੇ ਉਦੋਂ ਬਿਆਨ ਨਹੀਂ ਅਖਬਾਰਾਂ 'ਚ ਛਪਿਆ ਜੀ। ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਸਾਰੀ ਤਾਕਤ ਸਿੱਖਾਂ ਦੇ ਉੱਤੇ, ਸਿੱਖਾਂ ਨੂੰ ਛਿੱਤਰ ਫੇਰਿਆ ਗਿਆ, ਠੋਕ ਕੇ ਜਲੀਲ ਕੀਤਾ ਗਿਆ। ਇਹ ਤਾਂ ਹੁਣ ਪੰਥ ਦੀ ਸ਼ਕਤੀ ਆ ਜਿਹਨੇ ਇਸ ਕਹਿਰ ਭਰੇ ਹਮਲੇ ਮੌਕੇ, ਹਮਲਾ ਤਾਂ ਉਵੇਂ ਦਾ ਹੀ ਸੀ ਜਿਵੇਂ ਅਬਦਾਲੀ ਦਾ ਜਾਂ ਮੱਸੇ ਰੰਗੜ ਦਾ ਜਾਂ ਲਖਪਤ ਰਾਏ ਦਾ ਜਾਂ ਕਿਸੇ ਹੋਰ ਦੁਸ਼ਟ ਨੇ ਪੰਥ ਉੱਤੇ ਹਮਲੇ ਕੀਤੇ। ਐਤਕੀ ਤਾਂ ਜ਼ਿਆਦਾ ਔਖਾ ਸੀ ਕਿਉਂਕਿ ਪੱਗਾਂ ਦਾੜੇ ਵਾਲੇ ਕਹਿੰਦੇ ਘੁੰਮਦੇ ਸਿੱਖਾਂ ਦੇ ਪਰਿਵਾਰਾਂ ਚੋਂ ਅਕਾਲੀ ਘੁੰਮਣ ਵਾਲੇ ਲੋਕ ਜਿਹੜੇ ਆ ਉਹ ਉਸ ਸਿੱਖ ਜਜ਼ਬਾਤ ਦੀ ਹੇਠੀ ਕਰਨ ਤੇ ਤੁਲੇ ਹੋਏ ਸੀ, ਜਿਹੜਾ ਪੰਥਕ ਸੁਰ ਵਿੱਚ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਸੀ। ਬਹੁਤ ਮਾੜਾ ਕੀਤਾ, ਬਹੁਤ ਭਿਆਨਕ ਮਾੜਾ ਕੀਤਾ ਜਿਹਨੂੰ ਕਹੀ। ਔਰ ਇਸ ਗੱਲ ਦੇ ਬਦਲੇ 'ਚ ਆਪਦੀ ਗਲਤੀ ਜਿਹੜੀ ਆ ਉਹਦਾ ਪਤਾ ਹੋਣ ਦੇ ਬਾਵਜੂਦ ਹੁਣ ਕਹਿੰਦੇ ਆ ਵੀ ਸਾਡਾ ਤਾਂ ਮਾੜਾ ਹਾਲ ਆ, ਬੀਜੇਪੀ ਵਾਲੇ ਆ ਜਿਹੜੇ ਉਹ ਆਪਰੇਸ਼ਨ ਨਾਗਪੁਰ ਚਲਾ ਰਹੇ। ਇੱਕ ਹੋਰ ਕਰਤੂਤ ਨਵੀਂ ਜਿਹੜੀ ਸ਼ੁਰੂ ਕੀਤੀ ਆ ਕਿ ਜੀ ਅਮਰਤਪਾਲ ਸਿੰਘ ਆ ਜਿਹੜਾ, ਉਹ ਵੀ ਇਸੇ ਖੇਡ ਦਾ ਹਿੱਸਾ ਹੈ। ਅੱਜ ਸ਼ਹੀਦ ਬੇਅੰਤ ਸਿੰਘ ਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਨੇ ਵੀ ਇਸ ਗੱਲ ਦੇ ਉੱਤੇ ਪ੍ਰਤੀਕਿਰਿਆ ਕੀਤੀ ਹੈ। ਹੋਰ ਵੀ ਦੇਖ ਰਹੇ ਆ ਮੀਡੀਆ 'ਚ ਲੋਕ ਇਸ ਗੱਲ ਤੇ ਬੋਲ ਰਹੇ ਨੇ
पर अकाली दल दा बादल दल दा हाल देख लो, किसी वेले संत भिंडरां वालियां नूं भंडी प्रचार करते सी ये जी कांग्रेस दे एजेंट ने, फिर दल खालसा नूं, फिर सिख जुझारूआं नूं। जेड़ा भी बंदा इन्हां दी सियासत नूं फिट नहीं बैठदा ਉਹਨੂੰ ਇਹ ਕਹਿ ਦਿੰਦੇ ਆ ਜੋ ਕਾਂਗਰਸ ਦਾ ਏਜੰਟ ਆ, ਉਹ ਆਰਐਸਐਸ ਦਾ ਏਜੰਟ ਆ, ਜੋ ਫਲਾਣੇ ਦਾ ਏਜੰਟ ਆ। ਭਾਜਪਾ ਨਾਲ ਆਰਐਸਐਸ ਨਾਲ ਪਿਛਲੇ 25-30 ਸਾਲ ਤੋਂ ਸਾਂਝ ਤੁਸੀਂ ਰੱਖੋ। ਆ ਵੋਟਾਂ ਵੇਲੇ ਫੇਰ ਕੱਟੇ ਬੱਚੇ ਬੰਨ੍ਹਦੇ ਫਿਰਦੇ ਸੀ, ਉਹਨਾਂ ਨੇ ਬਾਹ ਨਹੀਂ ਫੜੀ, ਗੱਲ ਵੱਖਰੀ ਹੈ। ਤੇ ਕਹਿੰਦੇ ਤੁਸੀਂ ਗੁਰੂ ਦੇ ਪਿਆਰੇ ਸਿੱਖਾਂ ਨੂੰ ਆ। ਠੀਕ ਆ, ਭਾਈ ਅਮਰਤਪਾਲ ਸਿੰਘ ਦਾ ਇੱਕ ਆਪਦਾ ਅੰਦਾਜ਼ ਆ ਪੰਥ ਦੀ ਸੇਵਾ ਦਾ, ਉਹਦੇ ਨਾਲ ਜੇਕਰ ਕਿਸੇ ਦੀ ਅਸਹਿਮਤੀ ਆ ਜਾ ਕੇ ਉਹ ਗੱਲ ਵੱਖਰੀ ਹੈ। पर आ जिहड़ा इल्जाम लाउणा है ये तां सिरे दी बेहयाई है। पहला यही जदों आ मजीठिया ते रवनीत बिट्टू दा कंपीटीशन चलदा सी, वध तो वध भैड़े तो भैड़ा बोलते रहे कि फड़दे नहीं। जदों मुकदमा दर्ज हो गया फिर बीबी हरसिमरत कौर शुरू हो गई, आखे जी जे मुकदमा दर्ज करन तो बाद उहनूं फड़ना ही नहीं सीगा, फिर कहंदी परचा भी नहीं सी दर्ज करना। सो कुल मिला के जदों उहनूं अंदर भेजता ते लोकां ने वोटां पा के जिताता, तां अज की कह रहे ने, अगे जी वो ऑपरेशन नागपुर दा हिस्सा ही आ। ते तुसीं देख लो जिन्ना टाइम अकाली दल ते भाजपा दी गठजोड़ दी चर्चा चलदी रही, उन्ना टाइम कहंदे भाई अमरतपाल सिंह दा परिवार मीडिया च कहंदा रहा कि भाई अमरतपाल सिंह ने चोण नहीं लड़नी। ज्यों ही ये पता लग्या कि भाजपा नाल बादल दल समझौता करन तो इनकारी आ, कहते फिर भाजपा वालियां ने कहा भी ये सानू अखां दिखाउंदे आ, असीं हराउंदे आ इन्हां नूं। फिर कहते उन्होंने आपदा बंदा भेजता एडवोकेट राजदेव सिंह, ਉਹਦੇ ਰਾਹੀਂ कहते जी चोणां दा ऐलान जिहड़ा हैगा ਉਹ करदा। ਇਹ ਜਿਹੜਾ सारा कुछ ਚੱਲਿਆ सिस्टम, ਇਹਦੇ बारे ਅੱਜ नवीं व्याख्या जिहड़ी आ बादल दल वाले करके कह रहे ने कि जी तुसीं सिखो ऑपरेशन नागपुर का हिस्सा बन गए हो, तुसीं तां जी भाई अमरतपाल सिंह तुहानूं वरत गया, तुहानूं सरबजीत सिंह वरत गया। मतलब कि जे तुसीं सिखो इस गल दी सज़ा दिंदे हो कि बरगाड़ी बहबल सलामतपुरा सिक्खी दे दुश्मनां दे नाल बादल दल ने सांझ पाई आ, ते ओह इहदा एक नवां एस्केप रूट लभ लिया है कि जी ये तां ऑपरेशन नागपुर चल रहा। सो ये सानू सारियां नू समझण दी लोड़ आ कि असीं इस गधी गेड़ च ना पै रहीए कि जी बादल दल चंगा जां माड़ा, कांग्रेस चंगी आ जां माड़ी आ, जां जी अमरतपाल दा की मसला, सरबजीत सिंह दा की मसला। इन्हां चक्करां चों उच्चा उठिए ते ये सोचीए कि एक जिहड़ा वर्किंग आ ਉਹ ਆ ਜਿਹੜੀ ਸਾਡੇ ਹਿੱਤਾਂ ਦੇ ਉਲਟ ਭੁਗਤਦੀ ਹੈ। ਬਹੁਤ ਸਾਰੇ ਬੰਦੇ, ਬਹੁਤ ਸਾਰੇ ਵਰਤਾਰੇ, ਬਹੁਤ ਸਾਰੇ ਘਟਨਾਕ੍ਰਮ ਸਾਡੇ ਹੱਕ 'ਚ ਜਾਂਦੇ ਆ, ਬਹੁਤ ਸਾਰੇ ਸਾਡੇ ਉਲਟ ਜਾਂਦੇ ਆ। ਜਿਹੜੇ ਵਰਤਾਰੇ ਬੰਦੇ ਕਿਸੇ ਪਲ ਸਾਡੇ ਹੱਕ 'ਚ ਜਾਂਦੇ ਆ, ਕਿਸੇ ਪਲ ਉਹ ਖਿਲਾਫ ਵੀ ਜਾ ਸਕਦੇ ਆ। ਸੋ ਸਾਨੂੰ ਪੱਕਾ ਟੇਕਨ ਫॉर ਗਰੰਟਡ ਵੀ ਇਹ ਤਾਂ ਜੀ ਆਪਣੇ ਨਾਲ ਏਦਾਂ ਨਹੀਂ, ਸਾਨੂੰ ਹਰ ਗੱਲ ਦੇ ਉੱਤੇ ਪਲ ਪਲ ਜਿਹੜਾ ਹੈਗਾ ਉਹ ਆਪਦਾ ਵਿਜ਼ਨ, ਆਪਦਾ ਨਜ਼ਰੀਆ ਰੱਖਣਾ ਪਊਗਾ। ਕਿਸੇ ਗੱਲ ਦੇ ਹੱਕ 'ਚ ਅਸੀਂ ਡਟੇ ਹੋਈਏ, ਕਿਸੇ ਗੱਲ ਨੂੰ ਉਹਦਾ ਸਾਨੂੰ ਨੁਕਸਾਨ ਕਰਦੀ ਦੇਖੀਏ, ਅਸੀਂ ਉਹਨੂੰ ਤਿਆਗਣ ਲੱਗੇ ਸਕਿੰਟ ਲਾਈਏ। ਸੋ ਜਿਹੜੀ ਸਾਡੀ ਕੌਮ ਦੀ ਇਸ ਮੌਕੇ ਲੜਾਈ ਆ ਉਹ ਬਹੁਤ ਜ਼ਿਆਦਾ ਜਿਵੇਂ ਕਹਿ ਲਈਏ ਸੰਵੇਦਨਸ਼ੀਲ ਸੈਂਸਿਟਿਵ ਜਿਹੜਾ ਦੌਰ ਆ ਉਹਦੇ ਵਿੱਚ ਇਸ ਮੌਕੇ ਦਾਖਲ ਹੋਈ ਹੈ। ਇੰਡੀਅਨ ਸਟੇਟ ਸਿਸਟਮ ਜਿਹੜਾ ਹੈ ਉਹ ਸਿੱਖਾਂ ਦਾ ਜੈਨੋਸਾਈਡ ਕਰਨ ਦੇ ਲਈ ਇੱਕ ਮਾਹੌਲ ਜਿਹੜਾ ਹੈਗਾ ਉਹ ਸਿਰਜ ਰਿਹਾ, ਜਿਹਦੇ ਵਿੱਚ ਅੰਦਰੂਨੀ ਤੌਰ ਦੇ ਉੱਤੇ ਜਿੰਨੀ ਪਾਟੋ ਧਾੜ ਸਾਡੇ 'ਚ ਹੋਊਗੀ, ਜਿੰਨਾ ਸਾਡੇ 'ਚ ਆਪਸੀ ਕਲੈਸ਼ ਹੋਊਗਾ, ਉਹਨਾਂ ਦੁਸ਼ਮਣ ਦਾ ਕੰਮ ਸੌਖਾ ਹੋਊਗਾ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਭਰਮਾਉਣ ਲਈ, ਉਹਨੂੰ ਪੰਥਕ ਅਤੇ ਕੌਮੀ ਦਰਦ ਰੱਖਣ ਵਾਲਿਆਂ ਦੇ ਖਿਲਾਫ ਭਗਤਾਉਣ ਲਈ, ਸਿੱਖ ਸੰਘਰਸ਼ ਨੂੰ ਸਮਰਪਿਤ ਸਿੱਖੀ ਦੀ ਚੜ੍ਹਦੀ ਕਲਾ ਲੁੱਟਣ ਵਾਲਿਆਂ ਦੇ ਖਿਲਾਫ ਖੜਾ ਕਰਨ ਲਈ ਜੋ ਕੁਝ ਕੀਤਾ ਜਾ ਰਿਹਾ ਉਹਨੂੰ ਸਮਝਣ ਦੀ ਲੋੜ ਆ ਕਿ ਕਿਹੜੇ ਬੰਦੇ ਤੇ ਕਿਸ ਮਕਸਦ ਤਹਿਤ ਇਹ ਸਾਰਾ ਕੁਝ ਕਰ ਰਹੇ ਨੇ। ਦੂਜੇ ਪਾਸੇ ਸਾਨੂੰ ਇਸ ਗੱਲ ਦਾ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਦਿੱਲੀ ਤੋਂ ਚੱਲਣ ਵਾਲੇ ਜਿਹੜੀਆਂ ਚਾਲਾਂ ਨੇ ਉਹ ਸਾਡੇ ਮੂਹਰੇ ਸਾਡੇ ਨਾਲੋਂ ਵੀ ਜ਼ਿਆਦਾ ਵਧੀਆ ਵੀ ਆ ਤਾਂ ਬਹੁਤ ਕੌਮੀ ਦਰਦ ਰੱਖਣ ਵਾਲਾ ਸਿੱਖ ਆ, ਇਹ ਤਾਂ ਨਹੀਂ ਗਲਤ ਗੱਲ ਕਰਦਾ ਹੋ ਸਕਦਾ, ਪਰ ਸਾਨੂੰ ਪਤਾ ਹੀ ਨਹੀਂ ਹੋਣਾ ਕਿ ਸਾਡੇ ਨਾਲ ਕਿਹੜੀ ਚਾਲ ਖੇਡੀ ਜਾ ਰਹੀ।
ਜਿਹੜੀ जंग बाबे नानक तो लैके दशमेश पातशाह तक दौर सी, वो एक वखरी तरह का माहौल सी। वो गुरु साहिबान सी, एक बाबा अकाल रूप, आपां उन्हां नूं वाहिगुरू दा अकाल पुरख दा रूप मन के मनदे। फिर आ गया बाबा बंदा सिंह बहादुर तो लैके 6 रियासतां कायम होण तक दा सफर। इस सारे दौर दे विच जो जंग लड़ी, वो जदों पढ़ते हैं बड़ियां उहदे च सानू हेर फेर घटनावां दा ऊच नीच किवें सिखां ने की कीता, साडे बजुर्गां ने, वो सारा देखण नूं मिलदा। पर मैं ये अज पूरे जिम्मेवारी नाल कह सकदा कि जिन्ना भी माड़ा वक्त साडा इतिहास दा रहा होवे 18वीं सदी दा, पर अज नालों ज्यादा माड़ा वक्त वो नहीं सी। अज भयानक तो भयानक, सब तो भयानक जिहड़ा दौर आ सिखां दे इतिहास दा वो उदों दुश्मन दा पता सी ते सारी कौम उस दुश्मन दे नाल इक्को जही जिहड़ी सोच आ वो रखदी सी। अज दी तरीक विच साडी कौम दा एक बहुत वड्डा वर्ग दुश्मन दे हथ ठोका बन के विचरदा। कोई भी गल होवे, तुसीं देखियो कौम दी, पंथ दी, चढ़दी कला दी कोई भी गल होवे, साडे अंदरों एक धैर जरूर उहदे खिलाफ खड़ी होगी ते दिल्ली वाले ते नागपुर वाले देख के खुश हो जाते हैं कि सानू तो कुछ करन दी लोड़ ही नहीं, आ गए ये करनगे। जिवें हुण इन्हां दिनां दे विच 100 साल पहला हुए फैसले उत्ते एक फैसला आया कि जी खालसे दे झंडे दा रंग जिहड़ा है वो बसंती हुए, पर साडी ही कौम दे विचों लोग लग पे, जिवें नानकशाही कैलेंडर दे खिलाफ भी साडे विचों अंदरों लोग लगे। ये जिहड़ी चीज आ इहदे उत्ते जे तुसीं ध्यान देवो, तुसीं साफ तौर ते देख लोगे कि एक पूरा वर्ग पैदा हो चुकिया जिहड़ा सिੱਖੀ दी चढ़ती कला वाली हर गल दे मौके नैगेटिव मोड दे विच साडे खिलाफ चलदा। हुण आ जिहड़ा अकाल तख्त साहिब है, इहदी वर्किंग साडे कोले सब तो ज्यादा इहदी इस वेले लोड़ आ, इहदी भूमिका जिहड़ी आ ओह बनी रहनी चाहिए। एक पासे तां बादल किया ने जिहो जिहा माहौल सिरज दिता है, दिनों दिन अकाल तख्त साहिब जिहड़ा है वो लोकां दे विच इररिलेवेंट जां आप्रसंगक हुंदा जा रहा है। इस मौके जेकर उतों चंगे फैसले हो जाण, जे उतों पंथक तौर ते कौम नूं हरारा देण वाले फैसले हो जाण, तां साडी इह संस्था जिहड़ी आ एक बार फिर बुलंदियां छूंदी दिख पऊगी। पर दिल्ली दरबार नालों वध बादल दल नूं आपदा फिकर आ भी इतों सानू इहो जिहा कोई फैसला ना आ जे जिहदे नाल साडा काम खराब हो जाए, पंथ दा बेड़ा गर्क हो जाए, पर असीं बचने चाहिए। जानी कि जिवें वो पिंडां च साडे मुहावरा कहदा भी तेरी चाहे मझ ना मिले मैनू मेरे 2 थण चो, मतलब कि मेरा अकाली दल बचना चाहिए। अकाल दा जिहड़ा तख्त वा उतों फैसला जिहड़ा हैगा वो आवे जिहदे नाल पंथ दा कुछ बचे चाहे ना बचे। हुण इस तरीके दे माहौल विच बड़ी चंगी गल होई है कि कल सिख विद्वानां दा एक वफद अकाल तख्त साहिब ते पहुंचिया ते उन्हां ने ये सारे मसले दे उत्ते कि जिहड़ियां अकाली लीडरशिप ने पिछले दौर विच गड़बड़ा कीतियां ने उहदे उत्ते सानू की करना चाहिए, कौम नूं किवें होना चाहिए। ते सब तो चंगी गल जिहड़ी आपां भी कही इसे जदों तो यह मसला खड़ा होया कि पंथक इकट्ठ बुलाया जाए। हुण पंथक इकट्ठ ये तां है नहीं कि 50,000 बंदे का इकट्ठ हो जाए, ये तां नुमाइंदियां दा इकट्ठ जिहड़े राय देण ते ओह फैसला होवे जिहदे नाल कौम दा कुछ बन जाए, कौम दा कुछ बन जाए। सो अकाली दल नूं आपां जाणदे आ कि ये अकाली शब्द आ जिहड़ा ओहदी छां हेठ एक इहो जिहा ग्रोह पैदा कर लिया गया है जिहड़ा आपदे स्वार्थां लई कौम दे हितां दी, कौम दे जज्बातां दी बलि दिंदा आ रहा। इहदे नाल अगली फिर गल जुड़ गई कि की ये चीज
ਅੱਗੇ ਵੀ ਇਉਂ ਹੀ ਚੱਲਦੀ ਰਹਿਣ ਦਿੱਤੀ ਜਾਵੇ? ਨਹੀਂ, ਇਹਦੇ ਉਲਟ ਗੱਲ ਹੋਣੀ ਚਾਹੀਦੀ ਆ, ਉੱਤੇ ਰੋਕ ਲੱਗਣੀ ਚਾਹੀਦੀ ਆ, ਕੋਈ ਬੰਦਸ਼ ਲੱਗਣੀ ਚਾਹੀਦੀ ਆ। ਸੋ ਉਹਦੇ ਲਈ ਕੀ ਨਵਾਂ ਅਕਾਲੀ ਦਲ ਸਿਰਜਿਆ ਜਾਵੇ ਜਾਂ ਇਹਨਾਂ ਨਾਲ ਕੀ ਕੀਤਾ ਜਾਵੇ, ਇਹ ਬਹੁਤ ਵੱਡੇ ਸੰਵੇਦਨਸ਼ੀਲ ਮਸਲੇ ਨੇ, ਸਵਾਲ ਨੇ। ਇਹਨਾਂ ਸਾਰੇ ਸਵਾਲਾਂ ਦਾ ਹੱਲ ਪੰਜ ਸਿੰਘ ਸਾਹਿਬਾਨ, ਸ਼ਬਦ ਬੜੇ ਉੱਚੇ ਨੇ, ਪਰ ਗਿਆਨੀ ਰਘਵੀਰ ਸਿੰਘ ਜਾਂ ਉਹਦੇ ਨਾਲ ਬੈਠਣ ਵਾਲੇ ਚਾਰਾਂ ਜਾਣਿਆਂ ਦੇ ਬਸ ਦਾ ਰੋਗ ਨਹੀਂ ਹੈ। ਜੇ ਇਹ ਫੈਸਲਾ ਉਹ ਕਰਨਗੇ ਤਾਂ ਯਕੀਨਨ ਖਿਲਾਰਾ ਫੇਰ ਪਊ। ਲੋਕਾਂ ਦੇ ਵਿੱਚ ਜਥੇਦਾਰ ਗੁਰਬਚਨ ਸਿੰਘ ਬਾਗ, ਜਥੇਦਾਰ ਰਘਵੀਰ ਸਿੰਘ ਦੀ ਵਿਰੋਧਤਾ ਹੋਊਗੀ। ਜਿਵੇਂ ਮਾਫੀ ਵਾਲੇ ਹੁਕਮਨਾਮੇ ਦਾ ਵਿਰੋਧ ਹੋਇਆ ਸੀ, ਉਵੇਂ ਵਿਰੋਧ ਹੋਏਗਾ। ਉਹ ਸਾਡਾ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ। ਪੰਥ ਦੀ ਇਸ ਸੰਸਥਾ ਦਾ ਜਿਹੜਾ ਵਕਾਰ ਆ ਉਹ ਬਣਿਆ ਰਵੇ, ਇਹਦੇ ਲਈ ਇਹ ਇੱਕ ਚੰਗੀ ਪਹਿਲ ਆ। ਜਿਹੜੇ ਸਿੱਖ ਵਿਦਵਾਨਾਂ ਦਾ ਇੱਕ ਵਫਦ, ਸਰਦਾਰ ਹਰਸਿਮਰਨ ਸਿੰਘ, ਸਰਦਾਰ ਪਰਮਿੰਦਰਪਾਲ ਸਿੰਘ ਖਾਲਸਾ, ਪ੍ਰੋਫੈਸਰ ਬਲਵਿੰਦਰਪਾਲ ਸਿੰਘ ਤੇ ਸੰਤੋਖ ਸਿੰਘ, ਭਾਈ ਬਲਜੀਤ ਸਿੰਘ ਤੇ ਹਰਭਜਨ ਸਿੰਘ ਬੈਂਸ ਤੇ ਕੁਝ ਹੋਰ ਜਿਹੜੇ ਵਿਦਵਾਨ ਸੱਜਣਾ ਇਹ ਕੱਲ ਮਿਲ ਕੇ ਗਏ ਨੇ। ਸੱਚੇ ਪਾਤਸ਼ਾਹ ਦੇ ਸਾਹਮਣੇ ਮੁੱਖ ਅਰਦਾਸ ਕਰਦੇ ਆ ਕਿ ਇਸ ਭਿਆਨਕ ਦੌਰ ਵਿੱਚ ਸਾਡੀ ਅਗਵਾਈ ਕਰਨ ਤੇ ਉਹ ਦਿਨ ਆਵੇ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਜਿਹੜਾ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਬਰਾਬਰ ਝੂਲੇ। ਇੱਥੇ ਸਮਾਪਤੀ ਕਰਦੇ ਆ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।